ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਪ੍ਰੋਗਰਾਮ ਬਿਯੋਂਡ ਦਾ ਹੈਡਲਾਈਨਸ ਵਿਦ ਮਨਦੀਪ ਪੂਨੀਆ ਦੇ ਵਿੱਚ। ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਹਰ ਰੋਜ਼ ਦੀ ਤਰ੍ਹਾਂ ਮਨਦੀਪ ਪੂਨੀਆ ਹੋਣਾ ਦਾ ਸਾਥ ਹੁੰਦਾ ਹੈ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਕਈ ਅਹਿਮ ਖਬਰਾਂ ਹੁੰਦੀਆਂ ਨੇ ਜਿਨ੍ਹਾਂ ਦੇ ਉੱਪਰ ਚਾਨਣਾ ਪਾਈਦਾ। ਸੋ ਨਾਲ ਜੋੜਦੇ ਹਾਂ ਪੂਨੀਆ ਜੀ ਨੂੰ, ਫਿਰ ਰੁੱਖ ਖਬਰਾਂ ਦਾ ਕਰਾਂਗੇ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ। ਸਤਿ ਸ੍ਰੀ ਅਕਾਲ ਗੁਰਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸੋ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਪਾਂ ਚੱਲੀਏ ਤਾਂ ਕੈਨੇਡਾ ਦੇ ਵਿੱਚ G7 ਸਮਿਟ ਸ਼ੁਰੂ ਹੋ ਚੁੱਕਿਆ ਹੈ। ਟਰੰਪ, ਮਾਰਕੋ ਯਲੈਂਸਕੀ ਸੌਰੀ ਮਾਫ ਕਰਨਾ, ਮਿਲੋਨੀ ਹੁਣੀ ਉੱਥੇ ਪਹੁੰਚ ਗਏ ਨੇ ਤੇ ਕੈਨੇਡਾ ਦੇ ਵਿੱਚ ਉੱਥੇ ਕਹਿੰਦੇ ਜਿੱਥੇ ਮੋਦੀ ਸਾਹਿਬ ਨੇ ਜਾਣਾ ਹੈ ਉਸ ਤੋਂ ਪਹਿਲਾਂ ਸਿੱਖਾਂ 'ਚ ਖਾਸਾ ਰੋਸ ਨਜ਼ਰ ਆ ਰਿਹਾ। ਹਾਲਾਂਕਿ ਇਹ ਰੋਸ ਉਸ ਸਮੇਂ ਵੀ ਸੀ ਜਦੋਂ ਹਾਲੇ ਸੱਦਾ ਦਿੱਤਾ ਹੀ ਗਿਆ ਸੀ। ਤੁਸੀਂ ਇਸ ਤੇ ਵੀ ਚਾਨਣਾ ਪਾਇਆ ਸੀ ਕਿ ਇਹ ਸੱਦਾ ਕਿਹਨਾਂ ਸ਼ਰਤਾਂ ਦੇ ਤਹਿਤ ਇਹਨਾਂ ਨੂੰ ਮਿਲਿਆ ਹੈ। ਇਹ ਸਾਰੇ ਤੇ ਪਾਇਓ ਜ਼ਰਾ ਚਾਨਣਾ ਜੀ ਕਿ ਕਿਸ ਕਿਸ ਚੀਜ਼ ਦੀ ਬਾਤ ਪਊਗੀ ਉੱਥੇ, ਇਹ ਵੀ ਜ਼ਰੂਰ ਦੱਸਿਓ। ਹਾਂਜੀ, ਕੈਨੇਡਾ ਦੇ ਕਰਾਨੋਸਕਿਸ ਚ ਇਹ ਜਿਹੜਾ G7 ਸਬਮਿਟ ਸ਼ੁਰੂ ਹੋਣ ਜਾ ਰਿਹਾ ਹੈਗਾ, ਉਹਦੇ ਵਾਸਤੇ ਜਿਹੜੇ ਅੱਡ-ਅੱਡ ਮੁਲਕਾਂ ਦੇ ਹੁਕਮਰਾਨ ਨੇ ਉਹ ਪਹੁੰਚਣਾ ਸ਼ੁਰੂ ਕਰ ਚੁੱਕੇ ਹਨ। ਅਮਰੀਕਾ ਦੇ ਜੀ ਡੋਨਾਲਡ ਟਰੰਪ, ਜਾਰਜੀਆ ਮੈਲਾਨੀ, ਜਰਮਨੀ ਦੇ ਚਾਂਸਲਰ ਫੈਡਰਿਕ ਮਾਰਚ, ਫਰਾਂਸ ਦੇ ਜਿਹੜੇ ਰਾਸ਼ਟਰਪਤੀ ਨੇ ਮੈਨੂਅਲ ਮੈਕਰੋਨ, ਜੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ, ਇਹ ਸਾਰੇ ਕੈਨੇਡਾ ਪਹੁੰਚ ਚੁੱਕੇ ਹਨ। ਨਰਿੰਦਰ ਮੋਦੀ ਸਾਈਪ੍ਰਸ 'ਚ ਹਨ। ਉੱਥੇ ਉਹਨਾਂ ਨੂੰ ਉੱਥੋਂ ਦਾ ਸਰਵੋੱਚ ਸਨਮਾਨ ਦਿੱਤਾ ਗਿਆ ਹੈਗਾ ਤੇ ਉਹ ਸਾਈਪ੍ਰਸ ਤੋਂ ਕੈਨੇਡਾ ਜਾਣਗੇ। ਤੇ ਉਸ ਤੋਂ ਪਹਿਲਾਂ ਹੀ ਜਿਵੇਂ ਤੁਸੀਂ ਦੱਸ ਚੁੱਕੇ ਹੋ ਕਿ ਉੱਥੇ ਵਿਰੋਧ ਹੋ ਰਿਹਾ ਹੈਗਾ ਤੇ ਆਪਾਂ ਕਹਿ ਲਈਏ ਕਿ ਉਹਦੇ 'ਚ ਲਗਾਤਾਰ ਜਿਹੜੇ ਸਿੱਖ ਜਥੇਬੰਦੀਆਂ ਹੈਗੀਆਂ ਉਹਨਾਂ ਦਾ ਵਿਰੋਧ ਕਰ ਰਹੇ ਨੇ ਨਰਿੰਦਰ ਮੋਦੀ ਦਾ। ਤੇ ਉੱਥੇ ਆਪਾਂ ਦੇਖਿਆ ਸੀਗਾ ਕਿ ਇੱਕ ਪੂਰਾ ਮਾਰਚ ਵੀ ਕੱਢਿਆ ਗਿਆ ਜਿਹਦੇ 'ਚ ਪਿਕਅਪ ਟਰੱਕ ਸੀਗੇ, ਗੱਡੀਆਂ ਸੀਗੀਆਂ ਤੇ ਇੱਕ ਲੰਬੀ ਰੈਲੀ ਕੱਢੀ ਗਈ ਜਿਹਦੇ 'ਚ ਉਹਨਾਂ ਨੇ ਨਰਿੰਦਰ ਮੋਦੀ ਦੇ ਉੱਥੇ ਆਉਣ ਦਾ ਵਿਰੋਧ ਕੀਤਾ। ਤੇ ਇਹਦੇ 'ਚ ਸਿੱਖਾਂ ਨੇ ਅੱਡ-ਅੱਡ ਕਿਸਮ ਦੇ ਆਪਾਂ ਕਹਿ ਲਈਏ ਕਿ ਦਿੱਤੇ ਹਨ, ਆਪਾਂ ਮੈਮੋਰੈਂਡਮ ਵੀ ਦਿੱਤੇ ਹਨ ਤੇ ਅੱਡ-ਅੱਡ ਕਿਸਮ ਤੋਂ ਪ੍ਰੋਟੈਸਟ ਵੀ ਕੀਤਾ ਹੈਗਾ। ਆਪਾਂ ਜੀ ਦੇਖ ਰਹੇ ਸੀਗੇ ਕਿ ਸਾਰੀਆਂ ਗੱਡੀਆਂ ਤੇ ਖਾਲਸਾਈ ਝੰਡੇ ਲੱਗੇ ਹੋਏ ਸੀਗੇ, ਨਿਸ਼ਾਨ ਸਾਹਿਬ ਦੇ ਝੰਡੇ ਲੱਗੇ ਹੋਏ ਸੀ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਨਰਿੰਦਰ ਮੋਦੀ ਹੈ ਉਹ ਕੈਨੇਡਾ 'ਚ ਨਹੀਂ ਆਉਣਾ ਚਾਹੀਦਾ। ਆਪਾਂ ਨੂੰ ਪਤਾ ਕਿ ਨਰਿੰਦਰ ਮੋਦੀ ਤੇ ਕਈ ਸਾਰੇ ਆਰੋਪ ਹਨ ਤੇ ਇੰਡੀਆ ਦੇ ਜਿਹੜੇ ਏਜੰਟ ਸੀਗੇ ਉਹਨਾਂ ਤੇ ਤਾਂ ਆਪਾਂ ਕਹਿ ਲਈਏ ਕਿ ਬਾਈ ਨਿੱਜਰ ਦੀ ਹੱਤਿਆ ਦਾ ਹੀ ਆਰੋਪ ਹੈਗਾ ਤੇ ਉਸ ਨੂੰ ਲੈ ਕੇ ਵੀ ਹੋਰ ਵੀ ਕਈ ਚੀਜ਼ਾਂ ਨੇ। ਤੇ ਆਪਾਂ ਲਗਾਤਾਰ ਦੇਖ ਰਹੇ ਹਾਂ ਕਿ ਨਰਿੰਦਰ ਮੋਦੀ ਦਾ ਆਫਟਰ ਕਿਸਾਨ ਅੰਦੋਲਨ ਕਿਸੇ ਵੀ ਮੁਲਕ 'ਚ ਜਾਂਦੇ ਨੇ ਉੱਥੇ ਸਿੱਖ ਜ਼ਰੂਰ ਉਹਨਾਂ ਦਾ ਵਿਰੋਧ ਕਰਦੇ ਨੇ। ਉਹਦੇ 'ਚ ਜੀ ਕਈ ਚੀਜ਼ਾਂ ਵਾਪਰ ਚੁੱਕੀਆਂ। 2020 ਤੋਂ ਬਾਅਦ ਆਪਾਂ ਨੂੰ ਪਤਾ ਕਿਸਾਨ ਅੰਦੋਲਨ ਹੋਇਆ। ਉਸ ਤੋਂ ਇਲਾਵਾ ਅੰਮ੍ਰਿਤਪਾਲ ਸਿੰਘ 2023 ਜਿਸ ਹਿਸਾਬ ਨਾਲ ਉਹਨਾਂ ਤੇ NSA ਲਾ ਕੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਫਿਰ ਬਾਈ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਦਾ ਮਾਮਲਾ, ਤੇ ਇਹ ਕਈ ਚੀਜ਼ਾਂ ਨੇ ਜਿਹੜੀਆਂ ਕਿ ਕਲਬ ਹੋ ਚੁੱਕੀਆਂ ਨੇ ਤੇ ਜਿਹੜੇ ਸਿੱਖਾਂ ਦੇ ਵਿੱਚ ਗੁੱਸਾ ਹੈਗਾ ਨਰਿੰਦਰ ਮੋਦੀ ਨੂੰ ਲੈ ਕੇ ਉਹ ਬਹੁਤ ਜ਼ਿਆਦਾ ਹੈ। ਇਸੇ ਕਰਕੇ ਜਿਹੜੇ ਸਿੱਖ ਹੈਗੇ ਆ ਉਹ ਵਿਰੋਧ ਕਰ ਰਹੇ ਹਨ। ਉਹਦੇ 'ਚ ਕਈ ਕਿਸਮ ਦੀਆਂ ਹੋਰ ਗੱਲਾਂ ਬਾਤਾਂ ਵੀ ਆਪਾਂ ਦੇਖ ਰਹੇ ਹਾਂ ਕਿ ਇਹ G7 'ਚ ਨਿਕਲੂਗਾ ਕੀ। ਜੀ ਮਾਰਕ ਕਾਰਨੀ ਨੂੰ ਪਹਿਲੀ ਵਾਰ ਮਿਲਣਗੇ ਜਦੋਂ ਤੋਂ ਉਹ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਹਨ। ਤੇ ਹਾਲਾਂਕਿ ਜਿਹੜਾ ਇੰਡੀਆ ਹੈਗਾ ਉਹ ਕੋਈ G7 ਦਾ ਮੈਂਬਰ ਨਹੀਂ ਹੈ, ਪਰ ਜੀ 2019 ਤੋਂ ਬਾਅਦ ਸੱਦਿਆ ਜਾ ਰਿਹਾ ਹੈ ਨਰਿੰਦਰ ਮੋਦੀ ਉਹਨਾਂ ਨੂੰ। ਇਸ ਤੋਂ ਪਹਿਲਾਂ ਵੀ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਹੁੰਦੇ ਸੀ ਉਹਨਾਂ ਨੂੰ ਸੱਦਿਆ ਜਾਂਦਾ ਸੀਗਾ ਤੇ ਇਨਵਾਈਟਡ ਮੈਂਬਰ ਹੁੰਦੇ ਹੈਗੇ ਆ। ਇਹਦੇ 'ਚ ਕਈ ਬਹੁਤ ਸਾਰੀਆਂ ਚੀਜ਼ਾਂ ਡਿਸਾਈਡ ਹੋਣਗੀਆਂ। ਤਾਂ ਦੇਖਦੇ ਹਾਂ ਮਤਲਬ ਕਿ ਆਪਣੇ ਹੱਥ ਕੁਛ ਆਉਂਦਾ ਹੈਗਾ ਕਿ ਨਹੀਂ। ਇਹ ਜ਼ਰੂਰ ਹੈ ਕਿ ਡੋਨਾਲਡ ਟਰੰਪ ਉੱਥੇ ਸ਼ਰਾਰਤੀ ਕੋਈ ਸਟੇਟਮੈਂਟ ਜ਼ਰੂਰ ਦੇਣਗੇ ਜਿਹਦਾ ਮਤਲਬ ਅਸਰ ਮੋਦੀ ਦੀ ਛਵੀ ਤੇ ਪੈ ਸਕਦਾ ਹੈਗਾ। ਜੀ ਸੋ ਵੇਖਦੇ ਹਾਂ ਇਹਦੇ 'ਚ ਬਣਦਾ ਕੀ ਹੈ। ਅੱਗੇ ਚੱਲੀਏ ਤਾਂ ਉੱਧਰ ਇਜ਼ਰਾਈਲ ਤੇ ਈਰਾਨ ਦੇ ਵਿਚਾਲੇ ਜਿਹੜੀ ਖਿੱਚੋਤਾਣ ਸ਼ੁਰੂ ਹੋਈ ਹੈ ਉਸ ਦੇ ਵਿੱਚ ਕੀ ਅਪਡੇਟਸ ਨੇ। ਖਬਰਾਂ ਤਾਂ ਇੱਥੋਂ ਤੱਕ ਆ ਰਹੀਆਂ ਨੇ ਕਿ ਹੌਲੀ ਹੌਲੀ ਇਹ ਮੈਦਾਨ ਜ਼ਿਆਦਾ ਵਗਦਾ ਜਾ ਰਿਹਾ ਹੈ, ਹਮਲੇ ਤੇਜ਼ ਹੁੰਦੇ ਜਾ ਰਹੇ ਨੇ ਜੀ। ਬੇਸਿਕਲੀ ਦੇਖੋ ਜਿਹੜੀ ਇਹ ਸਟ੍ਰਾਈਕਸ ਹੈਗੇ ਆ ਇਜ਼ਰਾਈਲ ਵੱਲੋਂ ਉਹ ਤਾਂ ਇਰਾਨ ਤੇ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਉਹਦੇ 'ਚ ਅੱਡ-ਅੱਡ ਕਿਸਮ ਦੇ ਆਪਾਂ ਨੂੰ ਘਟਨਾਕ੍ਰਮ ਵੀ ਸਾਹਮਣੇ ਆ ਰਹੇ ਨੇ। ਤਕਰੀਬਨ 4 ਦਿਨਾਂ ਅੰਦਰ 224 ਇਰਾਨੀਆਂ ਦੀ ਡੈਥ ਹੋ ਚੁੱਕੀ ਹੈ ਇਹਨਾਂ 에ਅਰ ਸਟ੍ਰਾਈਕਸ ਦੇ ਵਿੱਚ। ਤੇ ਹੁਣ ਜੀ ਸੈਂਟਰਲ ਇਰਾਨ ਦੇ ਵਿੱਚ ਜਿਹੜੀ ਮਿਸਾਈਲ ਸਟ੍ਰਾਈਕਸ ਮਾਰੀਆਂ ਗਈਆਂ ਸੀਗੀਆਂ ਇਜ਼ਰਾਈਲ ਵੱਲੋਂ
ਤੇ ਇਹ ਦੱਸਿਆ ਜਾ ਰਿਹਾ ਹੈਗਾ ਕਿ ਜਿਹੜਾ ਈਰਾਨ ਦੇ ਇੰਟੈਲੀਜੈਂਸ ਦੇ ਚੀਫ ਹੈਗੇ ਉਹਨਾਂ ਦੀ ਵੀ ਡੈਥ ਹੋ ਚੁੱਕੀ ਹੈ ਇਹਨਾਂ ਜੀ, ਮਿਸਾਈਲੀ ਹਮਲਿਆਂ ਦੇ ਵਿੱਚ। ਤੇ ਇਹ ਵੀ ਮੰਨਿਆ ਜਾ ਰਿਹਾ ਹੈਗਾ ਕਿ ਤਕਰੀਬਨ 1500 ਦੇ ਨੇੜੇ ਤੇੜੇ ਜਿਹੜੇ ਇਰਾਨੀ ਨੇ ਉਹ ਕਾਇਲ ਹਨ ਤੇ 250 ਦੇ ਨੇੜੇ ਤੇੜੇ ਮਾਰੇ ਜਾ ਚੁੱਕੇ ਹਨ। ਤੇ ਹਾਲਾਂਕਿ ਜੀ, ਜਿਹੜਾ ਅਮਰੀਕਾ ਦਾ ਜਿਹੜਾ ਹਿਊਮਨ ਰਾਈਟਸ ਐਕਟਿਵਿਸਟ ਦਾ ਗਰੁੱਪ ਹੈ ਉਹਨਾਂ ਨੇ 406 ਲੋਕਾਂ ਦੀ ਡੈਥ ਕਨਫਰਮ ਕਰ ਦਿੱਤੀ ਹੈ ਈਰਾਨ ਦੇ ਵਿੱਚ। ਉਹਨਾਂ ਨੇ ਕਿਹਾ ਕਿ ਸਾਡੇ ਕੋਲ ਡੇਟਾ ਹੈਗਾ ਤੇ ਤਕਰੀਬਨ 406 ਲੋਕ ਮਾਰੇ ਜਾ ਚੁੱਕੇ ਹਨ। ਈਰਾਨ ਨੇ ਵੀ ਹਮਲੇ ਕੀਤੇ ਹੈਗੇ ਇਜ਼ਰਾਈਲ ਦੇ ਵਿੱਚ, ਉਹ ਵੀ ਆਪਾਂ ਲਗਾਤਾਰ ਦੇਖ ਰਹੇ ਹਾਂ। ਦੋਵੇਂ ਮੁਲਕ ਕਰ ਰਹੇ ਨੇ, ਬਹੁਤ ਬਰਬਾਦੀ ਜੀ, ਦੀ ਕਗਾਰ ਤੇ ਹੈਗੇ ਆ। ਇਜ਼ਰਾਈਲ ਨੇ ਬੇਸਿਕਲੀ ਈਰਾਨ ਦੀ ਜਿਹੜੀ ਮਿਲਟਰੀ ਐਸਟੈਬਲਿਸ਼ਮੈਂਟਸ ਹੈਗੇ ਆ ਉਹਨਾਂ ਦੇ ਚੀਫ ਸੀਗੇ ਉਹਨਾਂ ਨੂੰ ਵੀ ਮਾਰਤਾ ਹੈਗਾ। ਤੇ ਮਤਲਬ ਇਜ਼ਰਾਈਲ ਜ਼ਿਆਦਾ ਨੁਕਸਾਨ ਪਹੁੰਚਾ ਰਿਹਾ ਹੈਗਾ, ਪਰ ਈਰਾਨ ਵੀ ਮਤਲਬ ਉਹਨਾਂ ਤਾਕਤਵਰ ਨਹੀਂ ਹੈ, ਫਿਰ ਵੀ ਪਿੱਛੇ ਨਹੀਂ ਹਟ ਰਿਹਾ ਤੇ ਜਵਾਬੀ ਹਮਲੇ ਕਰ ਰਿਹਾ ਹੈਗਾ। ਇਹਦੇ ਚ ਕਈ ਚੀਜ਼ਾਂ ਨੇ, ਜਿਵੇਂ ਬੇਸਿਕਲੀ ਅੱਡ-ਅੱਡ ਮੁਲਕਾਂ ਤੋਂ ਅੱਡ-ਅੱਡ ਕਿਸਮ ਦੀਆਂ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਨੇ। ਜੀ, ਈਰਾਨ ਸ਼ਾਂਤੀ ਦੀ ਪੇਸ਼ਕਸ਼ ਕਰ ਚੁੱਕਿਆ ਹੈਗਾ, ਪਰ ਜੀ, ਆਪਾਂ ਨੂੰ ਪਤਾ ਹੈ ਕਿ ਜਿਹੜਾ ਇਜ਼ਰਾਈਲ ਹੈ ਉਹ ਕਿਸੇ ਦੀ ਵੀ ਜਿਹੜੀ ਪੀਸ ਦੀ ਪੋਜੀਸ਼ਨ ਹੈ ਉਹਦੇ ਨਾਲ ਨਹੀਂ ਚੱਲਦਾਗਾ। ਟਰੰਪ ਉਹਨਾਂ ਨੇ ਜੀ, ਵੀ ਹਾਲਾਂਕਿ ਬਿਆਨ ਦਿੱਤਾ ਸੀਗਾ, ਉਹਨਾਂ ਨੇ ਕਿਹਾ ਸੀਗਾ ਕਿ ਮੈਂ ਈਰਾਨ ਅਤੇ ਇਜ਼ਰਾਈਲ ਦੇ ਵਿੱਚ ਜਿਹੜਾ ਸਮਝੌਤਾ ਹੈਗਾ ਉਹ ਆਸਾਨੀ ਨਾਲ ਕਰਾ ਸਕਦਾ ਹਾਂ। ਤੇ G7 ਦੇਸ਼ਾਂ 'ਚ ਵੀ ਜਿਹੜੀ G7 ਹੋਊਗੀ ਉਹਦੇ 'ਚ ਵੀ ਇਸ ਬਾਰੇ ਇਹਨਾਂ ਬਾਰੇ ਡਿਸਕਸ਼ਨ ਤਾਂ ਹੋਊਗਾ। ਦੇਖਦੇ ਹਾਂ ਜੀ, ਮਤਲਬ ਕੀ ਬਣਦਾ ਵਾ ਇਹਦੇ ਤੇ। ਸ਼ਨੀਵਾਰ ਦੀ ਜਿਹੜੀ ਰਾਤ ਸੀ ਉਹ ਤਾਂ ਇਜ਼ਰਾਈਲ ਵਾਸਤੇ ਖਾਸੀ ਰਕਤ ਰੰਜਿਤ ਸੀਗੀ। ਉੱਥੇ ਲਗਾਤਾਰ ਮਤਲਬ ਈਰਾਨੀ ਮਿਸਾਈਲਸ ਦਾਗੀਆਂ ਗਈਆਂ ਸੀ, ਤਕਰੀਬਨ 200 ਤੋਂ ਜ਼ਿਆਦਾ ਇਜ਼ਰਾਈਲੀ ਘਾਇਲ ਹੋਏ ਸੀਗੇ ਤੇ ਇਜ਼ਰਾਈਲ 'ਚ ਵੀ ਮੌਤਾਂ ਹੋ ਰਹੀਆਂ ਨੇ। ਮਤਲਬ ਐਗਜ਼ੈਕਟ ਡਾਟਾ ਤਾਂ ਨਿਕਲ ਕੇ ਨਹੀਂ ਸਾਹਮਣੇ ਆ ਰਿਹਾ ਤੇ ਮੰਨਿਆ ਜਾ ਰਿਹਾ ਹੈ ਕਿ ਹਜੇ ਤੱਕ ਤਕਰੀਬਨ 50 ਬੰਦਿਆਂ ਦੀ ਮੌਤਾਂ ਇਜ਼ਰਾਈਲ ਦੇ ਵਿੱਚ ਹੋ ਚੁੱਕੀਆਂ ਨੇ ਜਿਹੜੇ ਈਰਾਨ ਵੱਲੋਂ ਹਮਲੇ ਕੀਤੇ ਗਏ ਹੈਗੇ ਆ। ਜੀ, ਇਹ ਹਜੇ ਆਪਾਂ ਕਹਿ ਲਈਏ ਕਿ ਖਬਰ ਹੈਗੀ ਆ। ਈਰਾਨ 'ਚ ਇੰਡੀਆ ਦੇ ਵੀ 1500 ਤੋਂ ਜ਼ਿਆਦਾ ਜਿਹੜੇ ਸਟੂਡੈਂਟ ਹੈਗੇ ਆ ਉਹ ਫਸੇ ਹੋਏ ਨੇ ਤੇ ਇਸ ਤੇ ਜੀ, ਹਾਲਾਂਕਿ ਈਰਾਨ ਦਾ ਜਿਹੜਾ ਵਿਦੇਸ਼ ਮੰਤਰਾਲਾ ਹੈ ਉਹ ਆਪਣੀ ਸਟੇਟਮੈਂਟ ਦੇ ਚੁੱਕਿਆ ਹੈਗਾ, ਪਰ ਜਿਹੜੇ ਪੇਰੈਂਟਸ ਹੈਗੇ ਉਹ ਤਾਂ ਡਰੇ ਹੋਏ ਨੇ, ਕਹਿ ਰਹੇ ਨੇ ਕਿ ਸਾਡੇ ਬੱਚੇ ਸੇਫ ਨਹੀਂ ਹਨ। ਇਜ਼ਰਾਈਲ 'ਚ ਵੀ ਬਹੁਤ ਸਾਰੇ ਜਿਹੜੇ ਇੰਡੀਅਨ ਹੈਗੇ ਆ ਜਿਹੜੇ ਕਿ ਖਾਸ ਕਰ ਲੇਬਰ ਵਾਸਤੇ ਲੈ ਕੇ ਜਾਏ ਗਏ ਸੀਗੇ, ਹਰਿਆਣਾ ਸਰਕਾਰ ਜਾਂ ਹੋਰ ਕਈ ਸੂਬਿਆਂ ਦੀ ਸਰਕਾਰਾਂ ਨੇ ਭੇਜੇ ਸੀਗੇ। ਉੱਥੇ ਵੀ ਮਤਲਬ ਦਿੱਕਤਾਂ ਨੇ ਤੇ ਜੀ, ਤਕਰੀਬਨ ਦੋਵੇਂ ਹੀ ਮੁਲਕਾਂ 'ਚ ਤਕਰੀਬਨ 10-10 20-20 ਹਜ਼ਾਰ ਜਿਹੜੇ ਇੰਡੀਅਨ ਹੈਗੇ ਆ ਉੱਥੇ ਫਸੇ ਹੋਏ ਨੇ। ਇਜ਼ਰਾਈਲ ਦੇ ਵਿੱਚ ਜ਼ਿਆਦਾ ਨੇ, ਇਜ਼ਰਾਈਲ ਦੇ ਵਿੱਚ ਤਕਰੀਬਨ 32,000 ਨੇ ਤੇ ਈਰਾਨ ਦੇ ਵਿੱਚ ਦੱਸਿਆ ਜਾ ਰਿਹਾ ਹੈਗਾ ਕਿ 10 ਤੋਂ 11,000 ਤੱਕ ਦਾ ਜਿਹੜਾ ਡੇਟਾ ਹੈ ਉਹ ਹੈਗਾ ਇੰਡੀਅਨਸ ਦਾ। ਤੇ ਉੱਥੇ ਦੋਵੇਂ ਮੁਲਕਾਂ ਦੀ ਜਿਹੜੀ ਆਪਾਂ ਕਹਿ ਲਈਏ ਕਿ ਸਥਿਤੀ ਹੈ ਉਹ ਖਾਸੀ ਬਹੁਤ ਚਿੰਤਾਜਨਕ ਹੈਗੀ ਆ। ਈਵਨ ਜਿਹੜੀ ਤੱਕ ਬੋਸਤਾਨ ਹੈਗੀ ਆ ਇਜ਼ਰਾਈਲੀ ਹਮਲਿਆਂ, ਉੱਥੇ ਵੀ ਇਜ਼ਰਾਈਲੀ ਹਮਲੇ ਹੋਏ ਨੇ। ਈਰਾਨ ਦੀ ਪ੍ਰਾਚੀਨ ਵਿਰਾਸਤ ਹੈ ਉਹਦੇ ਤੇ ਵੀ ਕਹਿ ਰਹੇ ਨੇ ਕਿ ਖਤਰੇ ਮੰਡਰਾਏ ਹੋਏ। ਤੇਹਰਾਨ ਟਾਈਮਸ ਨੇ ਇਸ ਤੇ ਰਿਪੋਰਟ ਵੀ ਕੀਤਾ ਹੈਗਾ ਤੇ ਮਤਲਬ ਖਾਸਾ ਇੰਟਰਨੈਸ਼ਨਲ ਆਪਾਂ ਕਹਿ ਲਈਏ ਕਿ ਗੋਲ ਸਕੈਚ ਕਰ ਰਿਹਾ ਹੈਗਾ ਇਰਾਨ ਇਜ਼ਰਾਈਲ ਵਾਰ ਇਸ ਟਾਈਮ। ਜੀ। ਸੋ ਉੱਥੇ ਇਸ ਤੋਂ ਬਾਅਦ ਆਪਾਂ ਆਉਂਦੇ ਹਾਂ ਭਾਰਤ ਦੀਆਂ ਖਬਰਾਂ ਤੇ ਕੇਦਾਰਨਾਥ ਦੀ ਗੱਲ ਕਰਦੇ ਹਾਂ। ਉੱਥੇ ਲਗਾਤਾਰ ਇਹ 5ਵੀਂ ਵਾਰ ਹੈ 2 ਮਹੀਨਿਆਂ ਦੇ ਅੰਦਰ ਅੰਦਰ ਕਿ ਹੈਲੀਕਾਪਟਰ ਡਿੱਗ ਜਾਂਦੇ ਨੇ ਤੇ ਹੁਣ ਫਿਰ ਉੱਥੇ ਹੈਲੀਕਾਪਟਰ ਇੱਕ ਡਿੱਗ ਗਿਆ ਜੀ। ਇਸ ਦਾ ਮੁੱਢਲਾ ਕਾਰਨ ਜੇ ਕੱਢਣਾ ਹੋਵੇ ਕਿ ਇਹ ਜਿਹੜੇ ਹੈਲੀਕਾਪਟਰ ਉੱਥੇ ਲੱਗੇ ਹੋਏ ਨੇ ਇਸ ਤਰੀਕੇ ਦੀਆਂ ਸਰਵਿਸਿਜ਼ ਤੇ ਉਹ ਨਿਹਾਇਤ ਘਟੀਆ ਕਿਸਮ ਦੇ ਨੇ, ਜਾਂ ਫਿਰ ਗੱਲ ਹੈਗੀ ਕੀ ਹੈ ਅਸਲ ਦੇ ਵਿੱਚ ਇਸ ਤਰੀਕੇ ਦੇ ਨਾਲ ਬਾਰ-ਬਾਰ ਜਿਹੜੇ ਕ੍ਰੈਸ਼ ਹੁੰਦੇ ਨੇ? ਇਹਦੇ 'ਚ ਸਭ ਤੋਂ ਜ਼ਿਆਦਾ ਤਾਂ ਇਹ ਕਹਿ ਰਹੇ ਨੇ ਕਿ ਹੈਲੀਕਾਪਟਰਾਂ ਦੇ ਵਿੱਚ ਸਿਗਨਲਸ ਦਾ ਲੋਸ ਹੋ ਜਾਂਦਾ, ਇਸ ਕਰਕੇ ਘਟਨਾਵਾਂ ਵਾਪਰਦੀਆਂ ਨੇ। ਇਹ ਬਹੁਤ ਹਮ, ਚੱਲਦਾ ਗਾ ਜੀ ਉੱਥੇ ਜਿਹੜਾ ਕਾਰਨ ਹੈ। ਸਹੀ ਕਹਿ ਰਹੇ ਹੋ ਤੁਸੀਂ, ਇਹ 5ਵੀਂ ਘਟਨਾ ਹੈਗੀ ਆ ਤੇ ਤਕਰੀਬਨ ਹਜੇ ਤੱਕ 15 ਲੋਕਾਂ ਦੀ ਡੈਥ ਵੀ ਹੋ ਚੁੱਕੀ ਹੈ। ਜਿਹੜਾ ਕੱਲ ਆਪਾਂ ਕਹਿ ਲਈਏ ਕਿ ਹੈਲੀਕਾਪਟਰ ਡਿੱਗਿਆ ਸੀ ਉਹਦੇ ਵਿੱਚ 7 ਲੋਕਾਂ ਦੀ ਡੈਥ ਹੋਈ ਹੈ ਤੇ ਇਸ 'ਚ ਵੀ ਇਹੀ ਕਿਹਾ ਗਿਆ ਹੈਗਾ ਕਿ ਜਿਹੜਾ ਹੈਲੀਕਾਪਟਰ ਸੀਗੇ ਉਹਦੇ ਸਿਗਨਲ ਬੰਦ ਹੋ ਗਏ ਅਚਾਨਕ, ਇਸ ਕਰਕੇ ਉਹ ਉੱਥੇ ਡਿੱਗਿਆ ਹੈਗਾ ਪਹਾੜਾਂ ਦੇ ਵਿੱਚ ਤੇ ਇਸ 'ਚ 7 ਲੋਕਾਂ ਦੀ ਡੈਥ ਹੋਈ ਹੈ। ਇਹ ਤਾਂ ਲਗਾਤਾਰ ਸਵਾਲ ਹੋ ਹੀ ਰਹੇ ਨੇ ਤੇ ਇਹਦੇ ਨਾਲ ਮੈਂ ਥੋੜਾ ਜਿਹੜਾ ਅਹਿਮਦਾਬਾਦ ਦੇ ਵਿੱਚ 에ਅਰਪਲੇਨ ਕ੍ਰੈਸ਼ ਹੋਇਆ ਸੀ ਉਹਦਾ ਵੀ ਦੱਸ ਦਿੰਨਾ। ਹਜੇ ਤੱਕ ਆਪਾਂ ਜਿਵੇਂ ਸੋਚ ਰਹੇ ਸੀਗੇ ਕਿ DNA ਦੇ ਰਾਹੀਂ ਜਿਹੜੇ ਲੋਕ ਮਰੇ ਨੇ ਉਹਨਾਂ ਦੀ ਜਾਂਚਾਂ 2-3 ਦਿਨਾਂ ਅੰਦਰ ਹੋ ਜਾਣਗੀਆਂ, ਹਜੇ ਤੱਕ ਨਹੀਂ ਹੋਈਆਂ। ਨਹੀਂ, ਹਜੇ ਤੱਕ ਸਿਰਫ 45 ਜਿਹੜੀ ਡੈਡ ਬੋਡੀਜ਼ ਹੈਗੀਆਂ ਉਹਨਾਂ ਦੀ ਪਛਾਣ ਹੋਈ ਹੈ।
ਤੇ ਰੁਪਾਣੀ ਦੀ ਹੋ ਚੁੱਕੀ ਹੈ। ਰੁਪਾਣੀ ਦਾ ਜਿਹੜਾ ਗੁਜਰਾਤ ਦਾ ਸੀਐਮ ਸੀਗਾ ਵਿਜੇ ਰੁਪਾਣੀ, ਉਹਨਾਂ ਦੀ ਅੱਜ ਆਪਾਂ ਕਹਿ ਲਈਏ ਕਿ ਅੰਤਮ ਸੰਸਕਾਰ ਅੱਜ ਉਹਨਾਂ ਦਾ ਹੋ ਰਿਹਾ ਹੈਗਾ। ਉਹਨਾਂ ਨੂੰ ਕੋਈ ਅਵਾਰਡ ਵੀ ਦੇ ਰਹੇ ਨੇ ਤੇ ਅੱਜ ਉਹਨਾਂ ਨੂੰ ਸਨਮਾਨ ਦਿੱਤਾ ਗਿਆ ਹੈਗਾ ਤੇ ਅੱਜ ਗੁਜਰਾਤ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਊਗਾ। ਜੀ, ਇਸੇ ਦੇ ਨਾਲ ਇਸ ਗੱਲ ਤੇ ਵੀ ਚਾਨਣਾ ਪਾ ਦਿਓ ਕਿ ਮੌਸਮ ਦਾ ਕੀ ਹਾਲ ਹੈ, ਮੌਸਮ ਕਿਸ ਕਰਵਟ ਬੈਠ ਰਿਹਾ ਹੈ ਹੁਣ? ਮੌਸਮ ਦਾ ਮਤਲਬ ਆਪਾਂ ਕਹਿ ਲਈਏ ਕਿ ਮੌਨਸੂਨ ਦੀ ਐਂਟਰੀ ਨਾਰਥ ਇੰਡੀਆ ਦੇ ਵਿੱਚ ਹੋ ਚੁੱਕੀ ਹੈ ਤੇ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਇਹਨਾਂ ਇਲਾਕਿਆਂ 'ਚ ਆਪਾਂ ਨੂੰ ਜਿਹੜਾ ਮੀਂਹ ਹੈ ਉਹ ਦੇਖਣ ਨੂੰ ਮਿਲਿਆਗਾ। ਯੂਪੀ ਦੇ ਵਿੱਚ ਪਿਛਲੇ 48 ਘੰਟਿਆਂ ਅੰਦਰ ਜਿਹੜੀ ਲਾਈਟਨਿੰਗ ਹੈ ਉਹਦੇ ਕਰਕੇ 34 ਲੋਕਾਂ ਦੀ ਡੈਥ ਹੋ ਚੁੱਕੀ ਹੈ। ਤੇ ਇੱਕ ਆਪਾਂ ਕਹਿ ਲਈਏ ਕਿ ਜਿਵੇਂ ਪਹਿਲਾਂ ਲੱਗ ਰਿਹਾ ਸੀਗਾ ਕਿ ਛੱਤੀਸਗੜ੍ਹ 'ਚ ਜਿਵੇਂ ਮਈ ਦੇ ਆਖਰੀ 'ਚ ਹੀ ਮੌਨਸੂਨ ਆ ਚੁੱਕਿਆ ਸੀਗਾ ਤੇ ਆਪਾਂ ਨੂੰ ਜੀ ਲੱਗ ਰਿਹਾ ਸੀਗਾ ਕਿ ਬਹੁਤ ਅਰਲੀ ਮੌਨਸੂਨ ਅਰਾਈਵਿੰਗ ਹੋਊਗੀ, ਪਰ ਮੱਧ ਪ੍ਰਦੇਸ਼ 'ਚ ਤਕਰੀਬਨ 20 ਦਿਨਾਂ ਬਾਅਦ ਦਸਤਕ ਹੋਈ ਹੈ ਮਾਨਸੂਨ ਦੀ। ਤੇ 16 ਰਾਜ ਨੇ ਨਾਰਥ ਇੰਡੀਆ ਦੇ ਜਿੱਥੇ ਬਰਖਾ ਦਾ ਅਲਰਟ ਹੈਗਾ, ਮੀਂਹ ਦਾ ਅਲਰਟ ਹੈ। ਈਵਨ ਪੰਜਾਬ ਦੇ ਵਿੱਚ ਵੀ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਪਿਆਗਾ। ਇਸ ਕਰਕੇ ਇੱਥੇ ਵੀ ਟੈਂਪਰੇਚਰ ਡਾਊਨ ਹੋਇਆ ਹੈ, ਮਤਲਬ ਆਪਾਂ ਕਹੀਏ ਕਿ ਹਲਕੀ ਰਾਹਤ ਲੋਕਾਂ ਨੂੰ ਮਿਲੀ ਹੈਗੀ ਆ ਤੇ ਲੋਕ ਰਾਹਤ ਮਹਿਸੂਸ ਕਰ ਰਹੇ ਨੇ ਗਰਮੀ ਤੋਂ। ਤੇ ਜਿਹੜਾ ਸਾਊਥ ਇੰਡੀਆ ਉੱਥੇ ਤਾਂ ਲਗਾਤਾਰ ਮੀਂਹ ਪੈ ਹੀ ਰਿਹਾ, ਬੰਬੇ ਵਗੈਰਾ ਉਹ ਆਪਾਂ ਦੇਖ ਹੀ ਰਹੇ ਹਾਂ। ਤੇ ਈਵਨ ਰਾਜਸਥਾਨ ਵੀ ਅੱਜ ਮੀਂਹ ਪਿਆਗਾ, ਪੰਜਾਬ 'ਚ ਮੀਂਹ ਪਿਆਗਾ, ਮੱਧ ਜੀ ਪ੍ਰਦੇਸ਼ 'ਚ ਪਿਆਗਾ, ਹਰਿਆਣੇ 'ਚ ਵੀ ਕਈ ਥਾਵਾਂ ਤੇ ਮੀਂਹ ਪਿਆਗਾ। ਤੇ ਅਗਲੇ ਕੁਝ ਦਿਨਾਂ ਅੰਦਰ ਮਤਲਬ ਵਰਖਾ ਤੇਜ਼ ਹੋ ਸਕਦੀ ਹੈ ਤੇ ਔਰੇਂਜ ਅਲਰਟ ਜਾਰੀ ਕੀਤੇ ਗਏ ਹੈਗੇ ਕਈ ਸ਼ਹਿਰਾਂ ਦੇ ਵਿੱਚ ਨਾਰਥ ਇੰਡੀਆ ਦੇ ਮੀਂਹ ਦੇ, ਵਰਖਾ ਦੇ। ਜੀ ਸੋ ਅੱਗੇ ਚੱਲੀਏ ਤਾਂ ਉਧਰ ਅੰਮ੍ਰਿਤਸਰ ਦੀ ਇਨਫਲੂਐਂਸਰ ਜਿਹੜਾ ਕਮਲ ਕੌਰ ਕੰਚਨ ਕੁਮਾਰੀ ਦਾ ਕਤਲ ਹੁੰਦਾ ਹੈ, ਉਸ ਤੋਂ ਬਾਅਦ ਵੱਖ-ਵੱਖ ਇਨਫਲੂਐਂਸਰਸ ਦੇ ਵੱਲੋਂ ਮਾਫੀ ਦਾ ਦੌਰ ਸ਼ੁਰੂ ਹੁੰਦਾ ਹੈ, ਮਾਫੀ ਮੰਗੀ ਜਾਂਦੀ ਹੈ ਕਿਉਂਕਿ ਧਮਕੀ ਲਾਈ ਜਾਂਦੀ ਹੈ ਮਹਿਰੋਂ ਦੇ ਵੱਲੋਂ ਉਹਨਾਂ ਸਾਰਿਆਂ ਨੂੰ ਕਿ ਜੇਕਰ ਇੱਕ ਦੀ ਸਜ਼ਾ ਇੰਨੀ ਹੈ ਤਾਂ 5-7 ਹੋਰ ਵੀ ਮਾਰ ਦਿੰਦੇ ਆ, ਇਹੋ ਜਿਹੀਆਂ ਗੱਲਾਂ ਕਹੀਆਂ ਜਾਂਦੀਆਂ ਨੇ। ਤੇ ਉਸ ਤੋਂ ਬਾਅਦ ਜਿਹੜੀ ਪਹਿਲਾ ਇਨਫਲੂਐਂਸਰ ਇਸੇ ਕੋਲੋਂ ਮਾਫੀ ਵੀ ਮੰਗਵਾਈ ਗਈ ਸੀ ਅੰਮ੍ਰਿਤਪਾਲ ਮਹਿਰੋਂ ਦੇ ਕੋਲੋਂ, ਤੇ ਹੁਣ ਉਸੇ ਦੇ ਵੱਲੋਂ ਬਹੁਤ ਜੱਦੋਜਹਿਦ ਕੀਤੀ ਜਾਂਦੀ ਹੈ। ਕੁੜੀ ਦਾ ਨਾਮ ਦੀਪਿਕਾ ਲੁਤਰਾ ਹੈ, ਉਹ ਵੀ ਇਨਫਲੂਐਂਸਰ ਹੈ। ਉਹ ਕਹਿੰਦੀ ਮੈਂ ਪਹਿਲਾਂ ਇਹੋ ਜਿਹਾ ਕੰਟੈਂਟ ਪਰੋਸਦੀ ਸੀ ਪਰ ਹੁਣ ਮੈਂ ਉਹੋ ਜਿਹਾ ਕੰਮ ਨਹੀਂ ਕਰ ਰਹੀ, ਮੈਂ ਸਾਫ਼ ਸਪਸ਼ਟ ਤਰੀਕੇ ਦਾ ਕੰਮ ਕਰ ਰਹੀ ਹਾਂ, ਪ੍ਰਮੋਸ਼ਨਸ ਕਰ ਰਹੀ ਹਾਂ। ਪਰ ਉਸ ਤੋਂ ਬਾਅਦ ਉਸ ਨੂੰ ਹੁਣ ਪੁਲਿਸ ਸੁਰੱਖਿਆ ਮਿਲੀ ਹੈ। ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿ ਪੁਲਿਸ ਸੁਰੱਖਿਆ ਇਨਫਲੂਐਂਸਰਸ ਨੂੰ ਦੇ ਦੇਣੀ, ਉਸ ਦੇ ਨਾਲ ਇਹ ਸਾਰਾ ਘਟਨਾਕ੍ਰਮ ਜਦੋਂ ਵਾਪਰਿਆ ਇਸ ਤੋਂ ਬਾਅਦ ਇਹੋ ਜਿਹੀਆਂ ਜਿਹੜੀਆਂ ਅਪਡੇਟਸ ਨੇ ਇਹਨਾਂ ਨੂੰ ਕਿਵੇਂ ਵੇਖਦੇ ਹੋ? ਗੁਰਪ੍ਰੀਤ, ਪਹਿਲਾਂ ਤਾਂ ਆਪਾਂ ਨੂੰ ਇਹ ਸਮਝਣਾ ਪਊਗਾ ਕਿ ਮੈਂ ਕੱਲ ਬਹੁਤ ਇਸ ਘਟਨਾਕ੍ਰਮ ਤੇ ਸੋਚਿਆ ਕਿਉਂਕਿ ਇਤਵਾਰ ਸੀਗਾ, ਆਪਣੀ ਛੁੱਟੀ ਵੀ ਸੀ। ਦੇਖੋ ਪਿਛਲੇ 3 ਸਾਲ ਦੌਰਾਨ 3 ਸਾਲਾਂ ਦੌਰਾਨ 4 ਸਾਲਾਂ ਦੌਰਾਨ ਮੈਨੂੰ 2 ਅੰਮ੍ਰਿਤਪਾਲਾਂ ਬਾਰੇ ਜਾਣਨ ਨੂੰ ਮਿਲਿਆ, ਰਿਪੋਰਟਿੰਗ ਕੀਤੀ ਹੈਗੀ ਆ। ਇੱਕ ਅੰਮ੍ਰਿਤਪਾਲ ਸਿੰਘ ਦੁਬਈ ਤੋਂ ਆਏ ਤੇ ਇੱਥੇ ਉਹਨਾਂ ਨੇ ਪੋਲੀਟੀਕਲ ਸਵਾਲ ਚੁੱਕੇ, ਨਸ਼ੇ ਤੇ ਵਿਰੁੱਧ ਸਵਾਲ ਚੁੱਕੇ, ਉਹਨਾਂ ਨੂੰ ਜੇਲ੍ਹ 'ਚ ਭੇਜ ਦਿੱਤਾ ਗਿਆ। ਅਸਮ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹਨ, ਉਹਨਾਂ ਤੇ NSA ਵੀ ਲਾ ਦਿੱਤੀ ਹੈ। ਉਹਨਾਂ ਦਾ ਮੈਂ ਇੰਟਰਵਿਊ ਕੀਤਾ ਸੀਗਾ। ਦੂਜਾ ਅੰਮ੍ਰਿਤਪਾਲ ਮਹਿਰੋਂ ਜਿਹੜਾ ਕਿ ਇੱਥੇ ਮੋਰਲ ਪੋਲਿਸਿੰਗ ਦੇ ਨਾਂ ਤੇ ਕਤਲ ਕਰਦਾ ਹੈਗਾ ਤੇ ਕਤਲ ਕਰਨ ਤੋਂ ਬਾਅਦ ਉਹ ਦੁਬਈ ਚਲਾ ਜਾਂਦਾ ਹੈਗਾ। ਮੈਂ ਇਹ ਕਹਿ ਰਿਹਾ, ਮੈਂ ਮਤਲਬ ਇਹ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਇੱਕ ਨੌਜਵਾਨ ਹੈਗਾ ਜਿਹੜੇ ਪੋਲੀਟੀਕਲ ਕੁਐਸਚਨਸ ਨਾਲ ਆਪਾਂ ਕਹਿ ਲਈਏ ਕਿ ਇੰਗੇਜ ਕਰਨ ਵਾਸਤੇ ਦੁਬਈ ਤੋਂ ਇੱਥੇ ਆਉਂਦਾ ਹੈਗਾ ਤੇ ਇੱਥੇ ਲੋਕਾਂ 'ਚ ਰਹਿ ਕੇ ਭਾਵੇਂ ਉਹਦੀ ਗ੍ਰਿਫਤਾਰੀ ਹੋਵੇ, ਭਾਵੇਂ ਉਹਨੂੰ ਕੋਈ ਮਾਰ ਦਿੰਦਾ, ਕੁਛ ਵੀ ਕਰਦਾ, ਉਹ ਮੈਦਾਨ 'ਚ ਤਾਂ ਖੜਿਆ ਰਿਹਾ। ਤੇ ਉਹਨਾਂ ਦੀ ਸਾਰੀ ਆਪਾਂ ਦੇਖਦੇ ਹਾਂ ਕਿ ਉਹਨਾਂ ਨੇ ਪੋਲੀਟੀਕਲ ਕੁਐਸਚਨ ਕੀਤੇ। ਹਾਂ, ਉਹਨਾਂ ਦੇ ਪੋਲੀਟੀਕਲ ਪ੍ਰੋਜੈਕਟ ਦੀ ਜਿਸ ਕਿਸਮ ਦਾ ਉਹਨਾਂ ਨੇ ਸ਼ੁਰੂਆਤ 'ਚ ਸ਼ੁਰੂ ਕੀਤਾ ਸੀ, ਵਹੀਰ ਕੱਢੀ, ਉਸ ਤੋਂ ਇਲਾਵਾ ਜਿਸ ਕਿਸਮ ਦੀਆਂ ਗੱਲਾਂ ਕਰ ਰਹੇ ਸੀਗੇ, ਬਾਅਦ 'ਚ ਉਹਨਾਂ ਨੇ ਚਲੋ ਪਾਰਲੀਮੈਂਟਰੀ ਚੋਣਾਂ ਦੇ ਵਿੱਚ ਵੀ ਹਿੱਸਾ ਲਿਆ, ਉੱਥੇ ਉਸ ਪਾਸੇ ਚਲੇ ਗਏ। ਉਹਦਾ ਕ੍ਰਿਟਿਸਿਜ਼ਮ ਹੋ ਸਕਦਾ ਗਾ, ਪਰ ਉਹਨਾਂ ਜੀ ਦਾ ਆਪਾਂ ਦੇਖਦੇ ਹਾਂ ਕਿ ਇੱਕ ਜਿਹੜਾ ਨਿਸ਼ਾਨਾ ਸੀਗਾ ਉਹ ਪੋਲੀਟੀਕਲ ਪ੍ਰੋਜੈਕਟ ਸੀਗਾ। ਉਹ ਸੁਸਾਇਟੀ ਦੇ ਮਤਲਬ ਆਪਾਂ ਕਹਿ ਲਈਏ ਕਿ ਇਸ ਕਿਸਮ ਦੇ ਸਵਾਲ ਜਿਹੜੇ ਕਿ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਹਨ, ਉਹਨਾਂ ਵੱਲ ਨਹੀਂ ਵਧੇ, ਬਲਕਿ ਜਿਹੜਾ ਮੇਨ ਨਿਸ਼ਾਨਾ ਸੀਗਾ
ਉੱਥੇ ਹੀ ਰਹੇ ਉੱਥੇ ਹੀ ਜਾ ਕੇ ਉਹਨਾਂ ਨੇ ਗੱਲ ਕਰਨ ਦੀ ਕੋਸ਼ਿਸ਼ ਕੀ। ਹਾਲਾਂਕਿ ਆਪਾਂ ਜਿਵੇਂ ਆਪਣੇ ਪੁਰਾਣੇ ਬੁਲੇਟਿਨ 'ਚ ਕਹਿ ਚੁੱਕੇ ਹਾਂ ਕਿ ਪੰਜਾਬ 'ਚ ਜਿਹੜੇ ਪੋਲੀਟੀਕਲ ਪ੍ਰੋਜੈਕਟ ਦੀ ਖਾਸੀ ਕਮੀ ਹੈਗੀ ਆ। ਬਹੁਤ ਮਤਲਬ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਦਿੱਕਤਾਂ ਵੀ ਆ ਰਹੀਆਂ ਨੇ। ਹੁਣ ਆਪਾਂ ਮਤਲਬ ਇਹ ਜਿਹੜਾ ਪੂਰਾ ਘਟਨਾਕ੍ਰਮ ਹੈ ਅੰਮ੍ਰਿਤਪਾਲ ਮਹਿਰੋ ਦਾ, ਇਹਨੂੰ ਦੂਜੇ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਹਾਲਾਂਕਿ ਆਪਾਂ 2-3 ਦਿਨ ਪਹਿਲਾਂ ਜਦੋਂ ਬੁਲੇਟਿਨ ਕੀਤਾ ਸੀ ਉਦੋਂ ਮੈਂ ਸਮਝਾ ਵੀ ਚੁੱਕਿਆ ਹਾਂ। ਦੇਖੋ ਜੀ ਸੁਸਾਇਟੀਜ਼ ਦੇ ਵਿੱਚ ਜਿਹੜੇ ਰਫ ਜਸਟਿਸ, ਮੈਂ ਇਹਨੂੰ ਰਫ ਜਸਟਿਸ ਇਸ ਕਰਕੇ ਕਹਿ ਰਿਹਾ, ਹਾਲਾਂਕਿ ਇਹ ਸ਼ਬਦ ਵੀ ਵਿਵਾਦਿਤ ਹੈ ਕਿਉਂਕਿ ਇਹਦੇ 'ਚ ਇੱਕ ਤਬਕਾ ਕਹਿ ਰਿਹਾ ਹੈਗਾ ਕਿ ਇਹ ਤਾਂ ਨਿਆਂ ਕਰਤਾ। ਉਹ ਕੁੜੀ ਜੀ ਡਬਲ ਮੀਨਿੰਗ ਕੰਟੈਂਟ ਬਣਾਉਂਦੀ ਸੀ ਕਿ ਤੇ ਉਹਨੂੰ ਮਾਰ ਕੇ ਨਿਆਂ ਕਰਤਾ ਸੁਸਾਇਟੀ ਨਾਲ। ਇਹ ਗੱਲਾਂ ਲਗਾਤਾਰ ਪਰੋਸੀਆਂ ਜਾ ਰਹੀਆਂ ਨੇ। ਚਲੋ ਆਪਾਂ ਇਹਨੂੰ ਰਫ ਜਸਟਿਸ ਮੰਨਦੇ ਹਾਂ। ਰਫ ਜਸਟਿਸ ਆਪਾਂ ਨੂੰ ਪਤਾ ਹੈ ਕਿ ਕਿਵੇਂ ਜਿਹੜੀ ਵਾਈਟ ਸੁਸਾਇਟੀ ਸੀ ਉਹ ਕਾਲਿਆਂ ਨਾਲ ਵੀ ਕਰਦੀ ਸੀਗੀ, ਜੀ ਬਲੈਕਸ ਜੀ ਦੇ ਨਾਲ ਜੋ ਕੁਝ ਹੋਇਆ ਉਹਦਾ ਵੀ ਪਤਾ ਹੈ। ਹੁਣ ਇੰਡੀਆ ਦੇ ਵਿੱਚ ਜੇ ਰਫ ਜਸਟਿਸ ਦੀ ਘਟਨਾਵਾਂ ਆਪਾਂ ਵੇਖਣੀਆਂ ਹੈਗੀਆਂ ਤੇ ਰਫ ਜਸਟਿਸ ਦੀ ਘਟਨਾਵਾਂ ਮੁਸਲਮਾਨਾਂ ਨਾਲ ਹੋ ਰਹੀਆਂ ਨੇ। ਮੌਬ ਲਿੰਚਿੰਗ, ਖਾਸ ਕਰ ਹੂੰ ਗੋਕਸੀ ਤੇ ਮਾਮਲੇ ਤੇ, ਸ਼੍ਰੀ ਰਾਮ ਨਾ ਬੋਲਣ ਦੇ ਨਾਂ ਤੇ, ਜਾਂ ਫਿਰ ਉਹਦੇ ਘਰ ਕੋਈ ਕਿਸੇ ਕਿਸਮ ਦਾ ਮਾਸ ਲੱਭ ਜਾਂਦਾ ਹੈ, ਨੌਨ ਵੈਜ ਲੱਭ ਜਾਂਦਾ ਹੈ, ਉਹਦੇ ਕਰਕੇ। ਤੇ ਇਹ ਜਿਹੜੀ ਰਫ ਜਸਟਿਸ ਦੀ ਘਟਨਾਵਾਂ ਹੁੰਦੀਆਂ ਨੇ ਉੱਥੇ ਇੱਕ ਮੋਰਲ ਪੋਜੀਸ਼ਨ ਲੈ ਕੇ, ਮੋਰਲ ਹਾਈ ਗਰਾਊਂਡ ਲੈ ਕੇ ਕਿ ਦੇਖੋ ਅਸੀਂ ਤਾਂ ਇਸ ਕਰਕੇ ਕਰ ਰਹੇ ਹਾਂ ਕਿਉਂਕਿ ਇਹ ਸੁਸਾਇਟੀ ਵਾਸਤੇ ਠੀਕ ਨਹੀਂ ਹੈ। ਠੀਕ ਜੀ ਹੈ, ਉਹ ਘਟਨਾਕ੍ਰਮ ਦਾ ਅੰਜਾਮ ਦਿੱਤਾ ਜਾਂਦਾ ਹੈ, ਮਾਰ ਦਿੱਤਾ ਜਾਂਦਾ ਹੈਗਾ। ਤੇ ਮੈਨੂੰ ਲੱਗਦਾ ਹੈਗਾ ਕਿ ਇਹ ਪੰਜਾਬ 'ਚ ਕੀਤਾ ਗਿਆ ਹੈਗਾ। ਕੰਚਨ ਕੁਮਾਰੀ, ਜੇ ਮੈਂ ਬਹੁਤ ਜਿਵੇਂ ਆਪਾਂ ਉਸ ਕਾਨੂੰਨ ਦੇ ਸੈਂਸ ਤੋਂ ਵੀ ਆਪਾਂ ਗੱਲ ਕਰੀਏ ਤੇ ਮੰਨ ਲਓ ਕਿ ਕੋਈ ਬੰਦਾ ਸੁਸਾਇਟੀ ਦੇ ਮੋਰਲਸ ਦੇ ਅਕੋਰਡਿੰਗ ਕ੍ਰਾਈਮ ਵੀ ਕਰ ਰਿਹਾ ਹੈਗਾ ਤੇ ਉਹਨੂੰ ਜੀ ਉਹਦੀ ਸਜ਼ਾ ਕੀ, ਜਿੱਡਾ ਉਹ ਕ੍ਰਾਈਮ ਕਰ ਰਿਹਾ ਉੱਡੀ ਹੋਣੀ ਚਾਹੀਦੀ ਹੈ, ਫਿਰ ਉਸ ਤੋਂ ਜ਼ਿਆਦਾ ਹੋਣੀ ਚਾਹੀਦੀ। ਮਤਲਬ ਮੈਨੂੰ ਲੱਗਦਾ ਕਿ ਉਨੀ ਕੁ ਹੋਣੀ ਚਾਹੀਦੀ ਜਿੰਨਾ ਕੁ ਉਹਨੇ ਕ੍ਰਾਈਮ ਕੀਤਾ ਹੈ। ਕੱਲ ਨੂੰ ਜੇ ਕੋਈ ਗਰੀਬ ਚੋਰੀ ਕਰਦਾ ਫੜਿਆ ਜਾਂਦਾ ਪਿੰਡਾਂ, ਮਤਲਬ ਆਮ ਦੇਖਦੇ ਆ ਪਿੰਡਾਂ 'ਚ ਚੋਰਾਂ ਦੀ ਮੋਬ ਜੀ ਜੀ ਲਿੰਚਿੰਗ ਹੁੰਦੀ ਹੈ। ਤੇ ਮੰਨ ਲਓ ਕੋਈ 100 ਰੁਪਏ ਦੀ ਚੋਰੀ ਕਰਦਾ ਫੜਿਆ ਗਿਆ ਬੰਦਾ, ਤਾਂ 100 ਰੁਪਏ ਪਿੱਛੇ ਉਹਨੂੰ ਜਾਨ ਨੂੰ ਥੋੜੀ ਨਾ ਮਾਰ ਦਿੱਤਾ ਜਾਊਗਾ, ਮੋਬ ਲਿੰਚਿੰਗ ਜੀ ਕੀਤੀ ਜਾਊਗੀ। ਈਵਨ ਆਪਾਂ ਰਾਜਸਥਾਨ 'ਚ ਜਿਵੇਂ ਮੈਂ ਬਹੁਤ ਸਾਰੇ ਘਟਨਾਕ੍ਰਮ ਕਵਰ ਕੀਤੇ ਹੈਗੇ ਆ, ਉਹ ਸੀਗੇ ਔਰਤਾਂ ਨੂੰ ਡੈਣ ਕਹਿ ਕੇ, ਚੁੜੈਲ ਕਹਿ ਕੇ ਮਾਰਿਆ ਜਾਂਦਾ ਸੀਗਾ। ਉਹਨੂੰ ਵਿਚ ਜੀ ਹੰਟਿੰਗ ਕਹਿੰਦੇ ਆ, ਅੰਗਰੇਜ਼ੀ 'ਚ ਵਿਚ ਹੰਟਿੰਗ ਸ਼ਬਦ ਇਸਤੇਮਾਲ ਕਰਦੇ ਆ। ਬੇਸਿਕਲੀ ਜੀ ਕੁਝ ਔਰਤਾਂ ਜਿਨ੍ਹਾਂ ਦੇ ਬੱਚੇ ਨਹੀਂ ਹੁੰਦੇ, ਬਾਂਝ ਹੁੰਦੀਆਂ ਹੈਗੀਆਂ ਰਾਜਸਥਾਨ ਦੇ ਵਿੱਚ ਜਾਂ ਮੱਧ ਪ੍ਰਦੇਸ਼ ਦੇ ਵਿੱਚ, ਉਹ ਤਾਂਤਰਿਕਾਂ ਕੋਲ ਜਾਂਦੀਆਂ ਨੇ ਤੇ ਉਹ ਤਾਂਤਰਿਕ ਉਹਨਾਂ ਨੂੰ ਕੋਈ ਟੂਣਾ ਟੋਟਕਾ ਕਰਨ ਵਾਸਤੇ ਕਹਿ ਦਿੰਦੇ ਨੇ। ਪਿੰਡਾਂ 'ਚ ਉਹ ਕਿਸੇ ਚੌਕ ਚੌਰਾਹੇ ਤੇ ਕੋਈ ਟੂਣਾ ਟੋਟਕਾ ਕਰਦੀਆਂ ਫੜੀਆਂ ਜਾਂਦੀਆਂ ਹੈਗੀਆਂ ਤੇ ਉਹਨਾਂ ਨੂੰ ਡੈਣ, ਚੁੜੇਲ ਕਹਿ ਕੇ ਮੌਕੇ ਤੇ ਹੀ ਮਾਰ ਦਿੱਤਾ ਜਾਂਦਾ ਹੈਗਾ। ਤੇ ਉਹ ਜੀ ਵਿੱਚ ਕੀ ਟੋਣੇ ਟੋਟਕੇ ਕਰਨ ਦੀ ਸਜ਼ਾ ਮੌਤ ਹੈਗੀ ਆ। ਤੇ ਹੁਣ ਆਪਾਂ ਮਤਲਬ ਪੰਜਾਬ ਤੇ ਆਉਂਦੇ ਹੈਗੇ ਆ। ਦੇਖੋ ਜਿਹੜਾ ਅੰਮ੍ਰਿਤਪਾਲ ਮਹਿਰੋ, ਮੈਨੂੰ ਤਾਂ ਦੇਖੋ ਡਾਊਟਫੁਲ ਕਰੈਕਟਰ ਲੱਗਦਾ ਹੈਗਾ ਕਿਉਂਕਿ ਮੈਂ ਜੀ ਦੇਖ ਉਹਦੀ ਪ੍ਰੋਫਾਈਲ ਵੀ ਮੈਂ ਸਾਰੀ ਚੈੱਕ ਕੀਤੀ, ਸਾਰਾ ਉਹਦੇ ਬਾਰੇ ਮੈਂ ਸਟੱਡੀ ਕੀਤਾ। ਉਹ ਜਿਹੜੇ ਤਗੜੇ ਬੰਦੇ ਨੇ, ਚਾਹੇ ਉਹ ਗਾਲਾਂ ਕੱਢਣ ਵਾਲੇ ਹੋਣ ਜਾਂ ਫਿਰ ਕੁੜੀਆਂ ਛੇੜਨ ਵਾਲੇ ਹੋਣ, ਉਹਨਾਂ ਦੀ ਤਾਂ ਉਹ ਚਮਚਾਗਿਰੀ ਕਰ ਰਿਹਾ ਹੈਗਾ। ਠੀਕ ਹੈ, ਮੈਂ ਜੀ ਜਿਵੇਂ ਇੱਕ ਇਨਫਲੂਐਂਸਰ ਨੂੰ ਜਾਣਦਾ ਹਾਂ ਜਿਹਦਾ ਪਾਸਟ ਕੈਰੀਅਰ ਕੰਚਨ ਕੁਮਾਰੀ ਵਰਗਾ ਰਿਹਾ ਹੈਗਾ, ਜੀ ਉਹਦੀ ਚਮਚਾਗਿਰੀ ਕਰਦੇ ਹੋਏ ਵੀਡੀਓ ਪਾ ਰੱਖੀ ਹੈ ਅੰਮ੍ਰਿਤਪਾਲ ਮਹਿਰੋ ਨੇ, ਬਾਈ ਜੀ ਕਰਦੇ ਹੋਏ। ਠੀਕ ਹੈ, ਉਹਦੇ ਨਾਲ ਤੁਸੀਂ ਵੀਡੀਓ ਪਾ ਰਹੇ ਹੋ, ਉਹਦੀ ਜੀ ਚਮਚਾਗਿਰੀ ਕਰ ਰਹੇ ਹੋ। ਇਹ ਚਲੋ ਪ੍ਰਵਾਸੀ ਸੀਗੀ, ਜੋ ਵੀ ਹੈਗਾ, ਗਰੀਬ ਸੀਗੀ, ਇਹਨੂੰ ਤੁਸੀਂ ਜਾ ਕੇ ਮਾਰਤਾ ਤੇ ਬਹਾਦੁਰੀ ਕਲੇਮ ਕਰ ਰਹੇ ਹੋ। ਬਹਾਦੁਰੀ ਕਾਹਦੀ ਕਲੇਮ ਕਰ ਰਹੇ ਹੋ ਤੁਸੀਂ? ਫਿਰ ਇੱਥੇ ਖੜਦੇ, ਸੁਸਾਇਟੀ ਨੂੰ ਜੀ ਮੋਰਲ ਸਿਖਾਉਂਦੇ, ਤੁਸੀਂ ਫਿਰ ਭੱਜ ਜਾਂਦੇ ਹੋ। ਠੀਕ ਹੈ, ਦੂਜੀ ਗੱਲ ਇਹ, ਜਿਵੇਂ ਆਪਾਂ ਮੈਂ ਬਹੁਤ ਸਾਰੇ ਜਿਵੇਂ ਕਮੈਂਟ ਵੀ ਵੇਖ ਰਿਹਾ, ਬਹੁਤ ਸਾਰੇ ਜਿਹੜੇ ਮੁੰਡੇ ਹੈਗੇ ਆ ਉਹ ਕਹਿ ਰਹੇ ਨੇ ਕਿ ਦੇਖੋ ਜੀ ਇਹ ਤਾਂ ਸੁਸਾਇਟੀ ਦੇ ਕੁਝ ਮੋਰਲਸ ਹੁੰਦੇ ਆ। ਠੀਕ ਹੈ, ਜੇ ਆਪਾਂ ਪੰਜਾਬ ਦੀ ਗੱਲ ਕਰਨੀ ਹੋਵੇ ਤਾਂ 2 ਤੋਂ 3 ਕਿਸਮ ਦੀਆਂ ਮੋਰਲਟੀਜ਼ ਬਣਦੀਆਂ ਨੇ। ਆਪਾਂ ਨੂੰ ਪਤਾ, ਇੱਕ ਤਾਂ ਆਪਣੀ ਰੂਰਲ ਮੋਰਲਟੀਜ਼ ਹੈਗੀਆਂ, ਅੱਡ ਜਿਵੇਂ ਮਾਝੇ ਦੇ ਪਿੰਡ ਨੇ, ਮਾਲਵੇ ਦੇ ਪਿੰਡ ਨੇ, ਦੁਆਬੇ ਦੇ ਪਿੰਡ ਨੇ, ਪਿੰਡਾਂ ਦੀ ਜਿਹੜੀ ਮੋਰਲਟੀ ਹੁੰਦੀ ਹੈ, ਨੋ ਡਾਊਟ ਉਸ 'ਚ ਇਸ ਕੰਮ ਨੂੰ ਬੁਰਾ ਮੰਨਿਆ ਜਾਂਦਾ ਹੈਗਾ। ਆਪਾਂ ਸਿੱਖ ਮੋਰਲਟੀਜ਼ ਨੂੰ ਵੀ ਆਪਾਂ ਨੂੰ ਪਤਾ ਹੈਗਾ, ਉਹ ਉਸ 'ਚ ਵੀ ਇਸ ਕੰਮ ਨੂੰ ਮਾੜਾ ਮੰਨਿਆ ਜਾਂਦਾ ਹੈਗਾ। ਪਰ ਆਪਾਂ ਇਹ ਦੇਖਦੇ ਹਾਂ, ਸਾਰੇ ਜਿੰਨੀ ਵੀ ਮੋਰਲਟੀਜ਼ ਹੈਗੀਆਂ, ਇਹਨਾਂ 'ਚ ਇਸ ਕਿਸਮ ਦੇ ਕੰਮ ਜੇ ਕੋਈ ਕਰਦਾ ਹੈਗਾ, ਕੋਈ ਗਰੀਬ ਕਰੇ, ਕੋਈ ਵੀ ਕਰੇ, ਉਹਨੂੰ ਨੈਗਲੈਕਟ ਕੀਤਾ ਜਾਂਦਾ ਹੈਗਾ। ਸੁਸਾਇਟੀ 'ਚ ਉਹਨੂੰ ਇੰਗੇਜ ਨਹੀਂ ਕੀਤਾ ਜਾਂਦਾ, ਉਹਨੂੰ ਆਈਸੋਲੇਟ ਕਰ ਦਿੱਤਾ ਜਾਂਦਾ, ਉਹਦੇ ਨਾਲ ਕੋਈ ਸੰਬੰਧ ਨਹੀਂ ਰੱਖਿਆ ਜਾਂਦਾ। ਤੇ ਇਹ ਮਤਲਬ ਸਾਡੇ ਹਰਿਆਣੇ 'ਚ ਵੀ ਪਿੰਡਾਂ 'ਚ ਆਮ ਕਹਾਵਤ ਹੈ, ਮਤਲਬ ਗੋਬਰ 'ਚ ਜੇ ਤੁਸੀਂ ਡਲਾ ਮਾਰੋਗੇ ਤਾਂ ਆਪ ਛਿੱਟੋ ਛੀਟ ਹੋਵੋਗੇ। ਮਤਲਬ ਜੀ ਗੋਬਰ ਜੀ 'ਚ ਤੁਸੀਂ ਜੇ ਕੁਛ ਸੁੱਟੋਗੇ ਤਾਂ ਤੁਹਾਡੇ ਆਪ ਛਿੱਟਾਂ ਪੈਣਗੀਆਂ ਆ ਕੇ। ਤੇ ਜੇ ਆਪਾਂ ਉਸ ਚੀਜ਼ ਨੂੰ ਗੋਬਰ ਮੰਨ ਰਹੇ ਤੇ ਉਹਦੇ ਨਾਲ ਇੰਗੇਜ ਕਰਨ ਦੀ ਆਪਾਂ ਨੂੰ ਲੋੜ ਨਹੀਂ ਸੀਗੀ। ਮਤਲਬ ਰੂਰਲ ਮੋਰਲਿਟੀ ਤੋਂ ਕਹਿੰਦੀ ਹੈ ਇਹ।
ਠੀਕ ਹੈ, ਪਰ ਚਲੋ ਉਹਨਾਂ ਨੇ ਕਤਲ ਕਰਤਾ ਤੇ ਉਹਨੂੰ ਆਪਣਾ ਬਹਾਦਰੀ ਦਾ ਐਕਟ ਦੱਸ ਰਹੇ ਨੇ ਤੇ ਲੋਕਾਂ ਨੂੰ ਕਹਿ ਰਹੇ ਨੇ ਕਿ ਸਾਡੇ ਨਾਲ ਖੜੇ ਹੋ, ਇਹਦੇ ਤੇ ਤੁਸੀਂ ਮਤਲਬ ਹੋਰ ਇਹਨੂੰ ਮੁਹਿੰਮ ਬਣਾਓ, ਮੂਵਮੈਂਟ ਬਣਾਓ। ਬਾਈ ਇੱਥੇ ਜੀ, ਮੂਵਮੈਂਟ ਬਣਾਉਣ ਦੀ ਲੋੜ ਹੈ ਬੰਦੀ ਸਿੰਘਾਂ ਵਾਸਤੇ, ਠੀਕ ਹੈ। ਇੱਥੇ ਜੀ, ਮੂਵਮੈਂਟ ਜੀ, ਹੋਰ ਜਿਹੜੇ ਪੋਲੀਟੀਕਲ ਕੁਐਸਚਨ ਜਿਹੜੇ ਹੈਗੇ ਆ ਉਹਨਾਂ ਵਾਸਤੇ ਬਣਾਉਣ ਦੀ ਲੋੜ ਹੈ। ਹਰਿਆਣੇ ਦੇ ਵਿੱਚ ਖਾਪ ਪੰਚਾਇਤਾਂ ਨੇ ਬੇਸਿਕਲੀ ਇਹਨਾਂ ਮੋਰਲ ਕੁਐਸਚਨਸ ਤੇ ਹੀ ਕੰਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਨੇ ਕਿਹਾ ਕਿ ਕੁੜੀਆਂ ਨੂੰ ਜੀਨਸ ਨਹੀਂ ਪਾਣੀਆਂ ਚਾਹੀਦੀਆਂ। ਹੁਣ ਜੀ, ਜਿਹੜੀਆਂ ਕੁੜੀਆਂ ਸ਼ਹਿਰ ਜਾਂਦੀਆਂ ਨੇ ਪੜ੍ਹਦੀਆਂ ਨੇ ਉਹ ਤਾਂ ਜੀਨਸ ਪਾਣਗੀਆਂ। ਕਹਿੰਦੇ ਕੁੜੀਆਂ ਨੂੰ ਮੋਬਾਈਲ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਗੰਦ ਕੰਟੈਂਟ ਹੁੰਦਾ ਗਾ, ਗੰਦਾ ਹੂੰ, ਕੰਟੈਂਟ ਹੁੰਦਾ ਗਾ। ਬਈ ਜੀ, ਕਿਵੇਂ ਉਹ ਜਿਹੜੀ ਮੋਡਰਨਿਟੀ ਦੀਆਂ ਚੀਜ਼ਾਂ ਨੇ, ਈਵਨ ਆਪਾਂ ਨੂੰ ਪਤਾ ਹੈ ਕਿ ਜਿਹੜਾ ਆਪਣਾ ਐਜੂਕੇਸ਼ਨ ਦਾ ਵੀ ਬਹੁਤ ਸਾਰਾ ਕੰਮ ਅੱਜ ਕੱਲ੍ਹ ਫੋਨਾਂ ਤੇ ਹੀ ਹੁੰਦਾ ਗਾ। ਈਮੇਲ ਤੇ ਜੀ, ਆਪਾਂ ਜੀ, ਨੂੰ ਪੀਡੀਐਫ ਮਿਲਦੀਆਂ ਨੇ ਪੜ੍ਹਨ ਲਿਖਣ ਵਾਸਤੇ, ਉਹ ਕਿਵੇਂ ਪੜ੍ਹਾਈ ਕਰਨਗੀਆਂ। ਤੇ ਉਸ ਕਰਕੇ ਖਾਪ ਪੰਚਾਇਤਾਂ ਨੂੰ ਬਹੁਤ ਸਾਰਾ, ਸਾਡੇ ਵਰਗੇ ਜਿਹੜੇ ਨੌਜਵਾਨ ਸੀ ਉਹਨਾਂ ਨੇ ਹੀ ਖਾਪ ਪੰਚਾਇਤਾਂ ਨੂੰ ਬਹੁਤ ਆਪਾਂ ਕਹਿ ਲਈਏ ਕਿ ਉਹਨਾਂ ਤੋਂ ਸਵਾਲ ਪੁੱਛੇ ਤੇ ਉਹਨਾਂ ਨੂੰ ਇਹ ਸਾਰੇ ਕਿਸਮ ਦੇ ਫੈਸਲੇ ਵਾਪਸ ਵੀ ਲੈਣੇ ਪਏ। ਹੁਣ ਹਰਿਆਣੇ ਤੋਂ ਤੁਹਾਨੂੰ ਇਸ ਕਿਸਮ ਦੀਆਂ ਚੀਜ਼ਾਂ ਨਹੀਂ ਆਉਂਦੀਆਂ। ਹੁਣ ਜੀ, ਆਪਾਂ ਮੋਰੈਲਿਟੀ ਦੇ ਕੁਐਸਚਨ ਤੇ ਆਉਂਦੇ ਹੈਗੇ, ਡਬਲ ਮੀਨਿੰਗ ਗੱਲਾਂ ਤੇ। ਹਾਊਸਫੁੱਲ 5 ਫਿਲਮ ਆਈ ਹੈ, ਬਾਲੀਵੁੱਡ ਦੀ ਫਿਲਮ ਹੈ, ਜੀ, ਉਹਦਾ ਤੁਸੀਂ ਕੰਟੈਂਟ ਦੇਖ ਲਓ, ਸਾਰਾ ਡਬਲ ਮੀਨਿੰਗ ਹੈ। ਉਹਨਾਂ ਨੂੰ ਜੀ, ਜੀ, ਮਾਰੋ ਯਾਰ, ਤੁਸੀਂ ਇੱਕ ਗਰੀਬ ਨੂੰ ਮਾਰ ਰਹੇ ਹੋ ਜਿਹੜਾ 2-4-5 ਹਜ਼ਾਰ ਰੁਪਏ ਕਮਾ ਰਿਹਾ ਹੈਗਾ। ਮੈਂ ਜੇ ਇੱਕ ਫਿਰ ਇਸ ਪੂਰੀ ਗਿਣਾ ਸਕਦਾ ਕਿ ਇੰਡੀਆ ਦੇ ਜਿਹੜੇ ਅੱਡ-ਅੱਡ ਕਿਸਮ ਦੇ ਗਲਤ ਕੰਮਾਂ ਦੇ ਵਿੱਚ ਮਸ਼ਹੂਰ ਹੋਏ ਨੇ। ਮੈਂ ਈਵਨ ਪੋਰਨ ਸਟਾਰਸ ਦੀ ਲਿਸਟ ਗਿਣਾਵਾਂ ਤਾਂ ਸਨੀ ਲਿਓਨੀ ਦਾ ਨਾਂ ਹੈਗਾ, ਬਾਲੀਵੁੱਡ 'ਚ ਵੀ ਕੰਮ ਕਰਦੀ ਹੈ। ਜੀ, ਤੇ ਮਤਲਬ ਹੋਰ ਵੀ ਮੈਂ ਇੱਕ ਲਿਸਟ ਪੂਰੀ ਆਪਾਂ ਕਹੀਏ ਕਿ ਆਪਣੇ ਕੋਲ ਕਿੰਨਾ ਇਹਦੇ ਤੇ ਚੀਜ਼ਾਂ ਨੇ। ਈਵਨ ਜਿਹੜੇ ਪੰਜਾਬੀ ਮੁੰਡੇ ਵਿਆਹ ਤੋਂ ਪਹਿਲਾਂ, ਹੁਣ ਮੈਂ ਦੇਖ ਰਿਹਾ ਪੰਜਾਬੀ ਮੁੰਡਿਆਂ ਦਾ ਇੱਕ ਪੂਰਾ ਟੋਲਾ ਕਹਿ ਰਿਹਾਗਾ ਕਿ ਭਾਈ ਅੰਮ੍ਰਿਤਪਾਲ ਮਹਿਰੋਂ ਨੇ ਤਾਂ ਬਹੁਤ ਵਧੀਆ ਕੰਮ ਕੀਤਾ, ਏਦਾਂ ਦਾ ਕੰਮ ਹੋਣੇ ਚਾਹੀਦੇ। ਉਹਨਾਂ 'ਚ ਮੈਂ ਦੇਖ ਕਈਆਂ ਦੇ ਕਮੈਂਟ, ਕਈਆਂ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਹਾਂ ਜਿਹੜੇ ਕਰ ਰਹੇ ਸੀਗੇ। ਉਹਨਾਂ ਨੇ ਮਤਲਬ ਵਿਆਹ ਤੋਂ ਪਹਿਲਾਂ ਬਹੁਤ ਉਲਟੇ ਸਿੱਧੇ ਕੰਮ ਕੀਤੇ। ਈਵਨ ਵਿਆਹ ਉਹਨਾਂ ਦਾ ਹੋ ਚੁੱਕਿਆ ਗਾ, ਫਿਰ ਵੀ ਉਹਨਾਂ ਦੇ ਐਕਸਟਰਾ ਮੈਰਿਟਲ ਅਫੇਅਰ ਨੇ, ਕਿ ਉਹਨਾਂ ਨੂੰ ਫਿਰ ਨਹੀਂ ਮਾਰ ਦਿੱਤਾ ਜਾਣਾ ਚਾਹੀਦਾ। ਹੂੰ, ਜੀ, ਮਤਲਬ ਮੋਰਲ ਪੋਲਿਸਿੰਗ ਤੁਸੀਂ ਕਿੱਥੇ ਕਰਦੇ। ਹੁਣ ਮੈਂ ਕੈਨੇਡਾ ਦੇਖ ਰਿਹਾ ਸੀਗਾ, ਕੈਨੇਡਾ ਦੇ ਵਿੱਚ ਜਿਹੜਾ ਪ੍ਰੋਸਟੀਟਿਊਸ਼ਨ ਹੈ ਉਹ ਲੀਗਲ ਹੈਗਾ। ਫਿਰ ਤੁਸੀਂ ਕਿਉਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਦੇ ਹੋ? ਉੱਥੇ ਦੀ ਸੋਸਾਇਟੀ ਦਾ ਇਸ ਤੁਹਾਡੇ ਮੋਰੈਲਿਟੀਜ਼ ਨਾਲ ਦੇ ਅਕੋਰਡਿੰਗ ਤਾਂ ਬਹੁਤ ਮਾੜੀ ਹੈ ਕਿ ਉੱਥੇ ਤਾਂ ਸਰਕਾਰ ਹੀ ਇਹਨਾਂ ਚੀਜ਼ਾਂ ਨੂੰ ਸਪੋਰਟ ਕਰੀ ਜਾ ਰਹੀ ਹੈ। ਹੂੰ, ਤਾਂ ਫਿਰ ਤੁਸੀਂ ਉੱਥੇ ਕਿਉਂ ਭੇਜ ਰਹੇ ਹੋ? ਮਤਲਬ ਮੈਂ ਹੈਰਾਨ ਆ ਇਹ ਸਾਰੀਆਂ ਚੀਜ਼ਾਂ ਤੇ ਕਿ ਤੁਹਾਨੂੰ ਮਤਲਬ ਜਿੱਥੇ ਤੁਹਾਡੀ ਸੋਸਾਇਟੀ ਹੈ ਉਹਦੇ 'ਚ ਜੇ ਤੁਸੀਂ ਮਰਦ ਹੋ ਖਾਸ ਕਰ, ਤੁਹਾਨੂੰ ਸਾਰੇ ਕਿਸਮ ਦੀ ਖੁੱਲ੍ਹਣਾ ਚਾਹੀਦੀਆਂ। ਤੁਸੀਂ ਸ਼ਰਾਬ ਵੀ ਪੀਣੀ ਹੈਗੀ ਆ, ਤੁਸੀਂ ਐਕਸਟਰਾ ਮੈਰਿਟਲ ਅਫੇਅਰ ਵੀ ਰੱਖਣੇ ਹੈਗੇ ਆ, ਸਾਰਾ ਕੁਝ ਕਰਨਾ ਹੈਗਾ। ਕੋਈ ਗਰੀਬ ਕੁਝ ਕਰ ਰਿਹਾ ਤੇ ਉਹਨੂੰ ਜਾ ਕੇ ਤੁਸੀਂ ਮਾਰ ਦਿੰਦੇ ਹੋ। ਤੇ ਇਹ ਬਹੁਤ ਸਾਰੀਆਂ ਚੀਜ਼ਾਂ ਨੇ। ਮੈਂ ਇਹ ਨਹੀਂ ਕਹਿ ਰਿਹਾ ਕਿ ਸੋਸਾਇਟੀ ਨੂੰ ਬਹੁਤ ਇਮੋਰਲ ਹੋਣਾ ਚਾਹੀਦਾ, ਇਹ ਸਾਰੇ ਕੰਮ ਕਰਨੇ ਚਾਹੀਦੇ, ਸਹੀ ਨੇ। ਪਰ ਮੈਨੂੰ ਲੱਗਦਾ ਵਾ ਕਿ ਸੋਸਾਇਟੀ 'ਚ ਸਾਰੀਆਂ ਚੀਜ਼ਾਂ ਦੀ ਸਪੇਸ ਹੁੰਦੀ ਹੈ। ਉਹਦੇ 'ਚ ਜਿਹੜੇ ਲੋਕ ਆਪਣੀ ਜਾਨ ਨਿਛਾਵਰ ਕਰਨ ਵਾਸਤੇ ਘਰੋਂ ਨਿਕਲਦੇ ਨੇ, ਉਹਨਾਂ ਨੂੰ ਘੱਟੋ ਘੱਟ ਜੇ ਆਪਣੀ ਜਾਨ ਨਿਛਾਵਰ ਕਰਨੀ ਹੈਗੀ ਸੋਸਾਇਟੀ ਦੇ, ਤੇ ਪੋਲੀਟੀਕਲ ਕੁਐਸਚਨਸ ਤੇ ਕਰਨੀ ਚਾਹੀਦੀ। ਆਪਾਂ ਨੂੰ ਹੁਣ ਤਾਂ ਖਤਰਾ ਹੈਗਾ। ਮੈਂ ਲਗਾਤਾਰ ਇਹ ਗੱਲ ਕਹਿੰਦਾ ਰਿਹਾ ਹੈਗਾ ਕਿ ਇੰਡੀਆ ਦੇ ਵਿੱਚ ਜੇ ਰਫ ਜਸਟਿਸ ਦੀ ਜਾਂ ਮੋਬ ਲਿੰਚਿੰਗਸ ਦੀ ਘਟਨਾਵਾਂ ਵਾਪਰਨਗੀਆਂ ਤੇ ਉਹ ਕਿਤੇ ਨਾ ਕਿਤੇ ਜਾ ਕੇ ਮਾਈਨੋਰਿਟੀਜ਼ ਦੇ ਉਲਟ ਪੈਣਗੀਆਂ। ਸਿੱਖ ਘੱਟ ਗਿਣਤੀ ਤੇ ਹੈਗੇ ਆ, ਆਪਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ। ਮੁਸਲਮਾਨਾਂ ਦੇ ਉਲਟ ਜਿਹੜੀ ਰਫ ਜਸਟਿਸ ਦੀ ਘਟਨਾਵਾਂ ਹੈਗੀਆਂ ਉਹ ਕੀ ਆਪਾਂ ਹਰ ਰੋਜ਼ ਨਹੀਂ ਪੜ ਰਹੇ। ਆਪਾਂ ਨੂੰ ਇੰਨੀ ਸੈਂਸ ਹੋਣੀ ਚਾਹੀਦੀ ਪੋਲੀਟੀਕਲੀ ਕਿ ਰਫ ਜਸਟਿਸ ਦੀ ਕੋਈ ਵੀ ਘਟਨਾਕ੍ਰਮ ਵਾਪਰੂਗਾ ਉਹ ਐਟ ਲਾਸਟ ਮਾਈਨੋਰਿਟੀਜ਼ ਦੇ ਉਲਟ ਪਊਗਾ। ਇਹ ਕੁੜੀ ਵੀ ਤੁਸੀਂ ਦੇਖੋਗੇ ਤਾਂ ਮਾਈਨੋਰਿਟੀ ਸੀਗੀ ਜਿੱਥੇ ਰਹਿ ਰਹੀ ਸੀ, ਤੇ ਮਤਲਬ ਉਹਦੀ ਤੁਸੀਂ ਆਈਡੈਂਟੀਟੀ ਨੂੰ ਸਾਰੀ ਖੰਗਾਲੋਗੇ ਤਾਂ ਤੁਹਾਨੂੰ ਵੀ ਸਮਝ ਆਊਗਾ ਕਿ ਹਾਂ ਇਹ ਵੀ ਇੱਕ ਮਾਈਨੋਰਿਟੀ ਸੀਗੀ। ਜੇ ਇਹ ਕਿਸੇ ਆਪਾਂ ਕਹੀਏ ਕਿ ਵੱਡੇ ਪੰਜਾਬ ਦੇ ਕਿਸੇ ਵੱਡੀ ਜਾਤ ਦੀ ਵੱਡੇ ਕਬੀਲੇ ਦੀ ਕੁੜੀ ਹੁੰਦੀ, ਇਹਦੇ ਵੱਲ ਹੱਥ ਨਹੀਂ ਪੈਣਾ ਸੀਗਾ ਉਹਨਾਂ ਦਾ, ਸੂਰਮਿਆਂ ਦਾ, ਜਿਹੜੇ ਸੂਰਮੇ ਬਣੇ ਫਿਰਦੇ ਨੇ। ਤੇ ਆਪਾਂ ਨੂੰ ਡਿਸਾਈਡ ਕਰਨਾ ਪਊਗਾ ਕਿ ਜਿਹੜੇ ਸਾਡੇ ਪੋਲੀਟੀਕਲ ਕੁਐਸਚਨਸ ਨਾਲ ਐਂਗੇਜ ਕਰਨ ਵਾਲੇ ਲੋਕ ਹੈਗੇ ਆ, ਉਹਨਾਂ ਨਾਲ ਅਸੀਂ ਕੋਈ ਰਾਬਤਾ ਰੱਖਣਾ ਹੈਗਾ, ਜਾਂ ਫਿਰ ਜਿਹੜੀ ਮੋਰਲ ਪੋਲਿਸਿੰਗ ਦੇ ਨਾਂ ਤੇ ਗਰੀਬਾਂ ਨੂੰ ਟਾਰਗੇਟ ਕਰਨ ਵਾਲੇ ਲੋਕ ਹੈਗੇ ਆ ਉਹਨਾਂ ਨਾਲ ਕੋਈ ਰਾਬਤਾ ਰੱਖਣਾ ਹੈਗਾ। ਇਹ ਬਹੁਤ ਮਤਲਬ ਅਜੀਬ ਕਿਸਮ ਦੇ ਕੁਐਸਚਨ ਨੇ। ਇਹਨਾਂ ਨਾਲ ਕੰਪਲੈਕਸਿਟੀਜ਼ ਨੇ ਮੌਕੇ ਦੀਆਂ, ਪਰ ਇਹਨਾਂ ਨਾਲ ਆਪਾਂ ਨੂੰ ਅੰਗੇਜ ਕਰਨਾ ਪਊਗਾ। ਮੇਰਾ ਮੰਨਣਾ ਹੈਗਾ ਕਿ ਤੁਸੀਂ ਉਸ ਅੰਮ੍ਰਿਤਪਾਲ ਨਾਲ ਅੰਗੇਜ ਕਰੋ ਜਿਹੜਾ ਕਿ ਪੋਲੀਟੀਕਲ ਕੁਐਸਚਨ ਚੁੱਕ ਰਿਹਾ ਹੈਗਾ ਤੇ ਅੱਜ ਐਨਐਸਏ ਉਹਦੇ ਤੇ ਲਾਈ ਹੋਈ ਹੈ। ਉਹਦੀ ਰਿਹਾਈ ਦੀ, ਉਹਦੇ ਤੇ ਐਨਐਸਏ ਹਟਾਉਣ ਦੀ ਗੱਲ ਕਰੋ ਤੁਸੀਂ। ਉਹਦਾ ਜਿਹੜਾ ਟ੍ਰਾਇਲ ਚੱਲ ਰਿਹਾ, ਉਹਦਾ ਜਿਹੜਾ ਆਪਾਂ ਕਹੀਏ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਉਹਦੀ ਐਨਐਸਏ ਨੂੰ ਚੈਲੰਜ ਕਰਨ ਵਾਸਤੇ ਜਿਹੜੀ ਪਟੀਸ਼ਨ ਲਾਈ ਗਈ ਹੈਗੀ ਆ, ਉਹਦੀ ਪਟੀਸ਼ਨ ਬਾਰੇ ਤੁਸੀਂ ਸਵਾਲ ਪੁੱਛੋ।
ਪੰਜਾਬ ਜੀ ਸਰਕਾਰ ਨੂੰ ਘੇਰੋ ਕਿ ਤੁਸੀਂ 2023 ਚ ਕਿਸ ਕਿਸਮ ਦਾ ਮਾਹੌਲ ਬਣਾਇਆ ਪੰਜਾਬ ਦੇ ਵਿੱਚ, ਪੁਲਿਸੀਆ ਸਟੇਟ ਬਣਾ ਦਿੱਤਾ ਪੰਜਾਬ ਨੂੰ। ਜਿਹੜਾ ਵੀ ਮੁੰਡਾ ਨੌਜਵਾਨ ਪੋਲੀਟੀਕਲ ਸਵਾਲ ਚੁੱਕ ਰਿਹਾ ਹੈਗਾ, ਉਹਦੇ ਤੇ ਤੁਸੀਂ ਐਨਐਸਏ ਲਾ ਰਹੇ ਹੋ। ਸਵਾਲ ਕੁਝ ਹੋਰ ਰਹਿ ਗਿਆ ਗੁਰਪ੍ਰੀਤ, ਪਰ ਆਪਾਂ ਨੂੰ ਕਿਤੇ ਹੋਰ ਹੀ ਲੈ ਕੇ ਜਾਇਆ ਜਾ ਰਿਹਾ ਹੈਗਾ। ਇਹ ਮੈਨੂੰ ਲੱਗਦਾ ਵਾ ਕਿ ਬਹੁਤ ਜ਼ਰੂਰੀ ਸੀਗਾ। ਮੇਰਾ ਇਸ ਤੇ ਬਹੁਤ ਕਲੀਅਰ ਸਟੈਂਡ ਹੈ ਤੇ ਅੱਗੇ ਵੀ ਮੈਂ ਇਸ ਤੇ ਖੁੱਲ ਕੇ ਬੋਲਦਾ ਰਹਾਂਗਾ ਕਿ ਜੇ ਮੁੰਡਿਆਂ ਨੂੰ ਕਿਸੇ ਨਾਲ ਰਾਬਤਾ ਰੱਖਣਾ ਹੈਗਾ, ਕੋਈ ਆਪਾਂ ਕਹਿ ਲਈਏ ਕਿ ਕਿੱਥੇ ਧਿਆਨ ਦੇਣ ਦੀ ਲੋੜ ਹੈ, ਤੇ ਉਹ ਪੰਜਾਬ ਦੇ ਪੋਲੀਟੀਕਲ ਕੁਐਸਚਨ ਹੀ ਨੇ। ਉਸ ਤੋਂ ਇਲਾਵਾ ਕੋਈ ਇੱਧਰ ਉੱਧਰ ਦੀ ਗੱਲ ਕਰੂਗਾ ਤਾਂ ਉਹਦਾ ਕੋਈ ਮਤਲਬ ਹੈ ਨਹੀਂ, ਉਹ ਫਿਰ ਮਤਲਬ ਭਟਕਣ ਦੀ ਇੱਕ ਨਿਸ਼ਾਨੀ ਹੈ। ਜੀ ਸੋ ਅੱਗੇ ਚੱਲੀਏ ਤਾਂ ਉਧਰ ਹਰਿਆਣਾ ਦੇ ਇੱਕ ਗਰਲਜ਼ ਹੋਸਟਲ ਦੇ ਵਿੱਚ ਪੁਲਿਸ ਵੜੀ ਹੈ ਤੇ ਉਸ ਤੋਂ ਬਾਅਦ ਉੱਥੇ ਲੜਕੀਆਂ ਨੇ ਖਾਸਾ ਜੰਮ ਕੇ ਹੰਗਾਮਾ ਵੀ ਕੀਤਾ। ਇਹ ਸਾਰੀ ਗੱਲਬਾਤ ਕੀ ਹੈ ਜੀ? ਪੁਲਿਸ ਕਿਉਂ ਉਹ ਲੜਕੀਆਂ ਦੇ ਇੱਕ ਹੋਸਟਲ ਦੇ ਵਿੱਚ ਗਈ ਸੀ? ਹਾਂ, ਇਹ ਐਸਆਰ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ, ਜਿਵੇਂ ਆਪਾਂ ਪਹਿਲਾਂ ਆਪਣੇ ਬੁਲੇਟਿਨ 'ਚ ਖਬਰ ਦੱਸੀ ਹੈ ਕਿ ਉੱਥੇ ਪ੍ਰੋਟੈਸਟ ਕਰ ਰਹੇ ਨੇ ਸਟੂਡੈਂਟਸ। ਉੱਥੇ ਮੁੰਡਿਆਂ ਤੇ ਹਮਲਾ ਵੀ ਕੀਤਾ ਸੀਗਾ, ਸਿਕਿਉਰਿਟੀ ਗਾਰਡਸ ਨੇ, ਉੱਥੋਂ ਦੇ ਪ੍ਰੋਫੈਸਰਾਂ ਨੇ, ਤੇ ਸਰ ਪਾੜਤੇ ਸੀਗੇ। ਤੇ ਉਸ ਤੋਂ ਬਾਅਦ ਹੀ ਉੱਥੇ ਜਿਹੜਾ ਅੰਦੋਲਨ ਉਹ ਤੇਜ਼ ਹੋ ਰਿਹਾ ਹੈਗਾ। ਕੁੜੀਆਂ ਬਹੁਤ ਵੱਡੇ ਲੈਵਲ ਤੇ ਉੱਥੇ ਪ੍ਰੋਟੈਸਟ 'ਚ ਸ਼ਾਮਿਲ ਹੋ ਰਹੀਆਂ ਨੇ, ਤੇ ਜਿਹੜਾ ਕੁੜੀਆਂ ਦਾ ਹੋਸਟਲ ਸੀ, ਗਰਲਸ ਹੋਸਟਲ ਸੀ, ਉਹਦੇ 'ਚ ਮੇਲ ਪੁਲਿਸ ਵਾਲੇ ਵੜੇ ਨੇ, ਤੇ ਇਸੇ ਕਰਕੇ ਉੱਥੇ ਹੰਗਾਮਾ ਵਾਪਰਿਆਗਾ। ਤੇ ਕੁੜੀਆਂ ਨੂੰ ਡਰਾਇਆ ਜਾ ਰਿਹਾ ਹੈਗਾ ਕਿ ਤੁਸੀਂ ਆਪਣੇ ਹੋਸਟਲਾਂ ਤੋਂ ਬਾਹਰ ਨਾ ਨਿਕਲੋ, ਲੇਕਿਨ ਕੁੜੀਆਂ ਲਗਾਤਾਰ ਆਪਣੇ ਜਿਹੜੇ ਉਹਨਾਂ ਦਾ ਸਟਾਈਪੈਂਡ ਜਿਹੜਾ ਘੱਟ ਕੀਤਾ ਗਿਆ ਉਹਦੇ ਖਿਲਾਫ ਵੀਸੀ ਨੇ ਜਾਂ ਫਿਰ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਹੈ, ਜਿਸ ਹਿਸਾਬ ਨਾਲ ਜਿਹੜੇ ਪ੍ਰੋਟੈਸਟਰਸ ਸੀਗੇ ਉਹਨਾਂ ਨਾਲ ਵਰਤਾਓ ਕੀਤਾ, ਉਹਦੇ ਉਲਟ ਇੱਕ ਵੱਡਾ ਆਪਾਂ ਕਹਿ ਲਈਏ ਕਿ ਕੈਂਪੇਨ ਆਪਾਂ ਨੂੰ ਉੱਥੇ ਦੇਖਣ ਨੂੰ ਮਿਲ ਰਿਹਾ ਹੈਗਾ। ਇਸੇ ਕਰਕੇ ਜਿਹੜੇ ਜੈਂਟਸ ਪੁਲਿਸ ਵਾਲੇ, ਜਿਹੜੇ ਮੇਲ ਪੁਲਿਸ ਵਾਲੇ ਉੱਥੇ ਵੜੇ ਨੇ, ਜਿਹੜੀਆਂ ਕੁੜੀਆਂ ਨੇ ਉਹਨਾਂ ਨੇ ਆਪਾਂ ਕਹਿ ਲਈਏ ਕਿ ਦਬਾ ਕੇ ਉਹਨਾਂ ਦੀ ਖਿਲਾਫਤ ਕੀਤੀ ਹੈ, ਮੁਖਾਲਫਤ ਕੀਤੀ ਹੈਗੀ ਆ। ਤੇ ਅਤੇ ਇਹ ਵੀ ਆਪਾਂ ਵੀਡੀਓਜ਼, ਆਪਾਂ ਨੂੰ ਬਹੁਤ ਸਾਰੀ ਵੀਡੀਓਜ਼ ਦੇਖੀਆਂ ਜਿਹਦੇ ਚ ਜਿਹੜੇ ਮੇਲ ਪੁਲਿਸ ਵਾਲੇ ਸੀਗੇ ਉਹ ਕੁੜੀਆਂ ਦੇ ਕਮਰਿਆਂ ਦੇ ਅੰਦਰ ਵੀ ਤਾਕ ਝਾਕ ਕਰਕੇ ਆਏ ਨੇ। ਉਹਦੇ ਖਾਸਾ ਵਿਰੋਧ ਹੋ ਰਿਹਾ ਹੈਗਾ ਹਰਿਆਣੇ 'ਚ ਇਸ ਟਾਈਮ। ਜੇ ਆਪਾਂ ਕਹਿ ਲਈਏ ਕਿ ਨਾਇਬ ਸਿੰਘ ਸੈਣੀ ਦੀ ਸਰਕਾਰ 2024 ਚ ਬਣੀ ਸੀਗੀ, ਉਸ ਤੋਂ ਬਾਅਦ ਉਹ ਨੋਨ ਸਟਾਪ ਚੱਲ ਰਹੀ ਸੀ। ਕੋਈ ਵੱਡਾ ਨਾਇਬ ਸਿੰਘ ਸੈਣੀ ਦੀ ਸਰਕਾਰ ਨੂੰ ਕੋਈ ਰੈਜ਼ਿਸਟੈਂਸ ਮਿਲ ਰਿਹਾ ਹੈਗਾ ਤੇ ਐਚਯੂ ਦੇ ਸਟੂਡੈਂਟਸ ਦੇ ਰਹੇ ਨੇ। ਇੱਕ ਵੱਡਾ ਟਾਕਰਾ ਉਹਨਾਂ ਨਾਲ ਹੋ ਰਿਹਾ ਹੈਗਾ ਤੇ ਉਹ ਸਰਕਾਰ ਦੇ ਖਿਲਾਫ ਉਲਟ ਆਪਾਂ ਕੇ ਲੈ ਕੇ ਜੰਮ ਕੇ ਲੜ ਰਹੇ ਨੇ। ਤੇ ਪਹਿਲੀ ਵਾਰ ਹੋ ਰਿਹਾ ਹੈਗਾ ਕਿ ਨਾਇਬ ਸਿੰਘ ਸੈਣੀ ਨੂੰ ਏਡੇ ਵੱਡੇ ਲੈਵਲ ਤੇ ਪ੍ਰੋਟੈਸਟ ਫੇਸ ਕਰਨਾ ਪੈ ਰਿਹਾ ਹੈਗਾ। ਜੀ ਸੋ ਜੇਕਰ ਅੱਗੇ ਚੱਲੀਏ ਤਾਂ ਕੋਰੋਨਾ ਵਾਇਰਸ ਦੀ ਗੱਲ ਕਰ ਲੈਂਦੇ ਹਾਂ। ਅੰਮ੍ਰਿਤਸਰ ਦੇ ਵਿੱਚ 3 ਡਾਕਟਰ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ। ਹਾਂਜੀ, ਅੰਮ੍ਰਿਤਸਰ ਪੰਜਾਬ ਦੇ ਵਿੱਚ ਆਪਾਂ ਹੁਣ ਦੇਖ ਰਹੇ ਹਾਂ ਕਿ ਬਹੁਤ ਸਾਰੀਆਂ ਥਾਵਾਂ ਤੇ ਕੋਰੋਨਾ ਦੇ ਕੇਸ ਨਿਕਲ ਕੇ ਆ ਰਹੇ ਨੇ। ਅੰਮ੍ਰਿਤਸਰ ਦੇ ਜਿਹੜੇ ਸਿਵਲ ਹਸਪਤਾਲ ਦੇ ਸਿਵਲ ਸਰਜਨ ਹੈਗੇ ਆ ਡਾਕਟਰ ਕਿਰਨਦੀਪ ਕੌਰ ਅਤੇ ਉਹਨਾਂ ਦੇ 2 ਜੂਨੀਅਰ ਡਾਕਟਰ, ਉਹਨਾਂ ਨੂੰ ਕੋਰੋਨਾ ਦੇਖਣ ਨੂੰ ਮਿਲਿਆਗਾ ਤੇ ਉਹਨਾਂ ਨੂੰ ਹੁਣ ਕਿਤੇ ਨਾ ਕਿਤੇ ਹੋਮ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈਗਾ। ਤੇ ਇਸ ਟਾਈਮ ਪੰਜਾਬ ਦੇ ਵਿੱਚ 35 ਐਕਟਿਵ ਕੇਸ ਨੇ। ਬਹੁਤ ਸਾਰੇ ਠੀਕ ਵੀ ਹੋ ਚੁੱਕੇ ਨੇ, ਨਹੀਂ ਤਾਂ ਇਹ ਨੰਬਰ ਬਹੁਤ ਜ਼ਿਆਦਾ ਹੁੰਦਾ। ਤੇ ਪਰ ਇੱਕ ਡੈਥ ਦੀ ਖਬਰ ਜ਼ਰੂਰ ਆ ਰਹੀ ਹੈ ਪੂਰੇ ਮੁਲਕ ਭਰ ਚ। ਪਿਛਲੇ 2 ਦਿਨਾਂ ਅੰਦਰ ਹਰ ਰੋਜ਼ 10 ਲੋਕਾਂ ਦੀ ਡੈਥ ਹੋ ਰਹੀ ਹੈ ਕੋਰੋਨਾ ਕਰਕੇ। ਤੇ ਯਾਨੀ ਕਿ ਪਿਛਲੇ 2 ਦਿਨਾਂ ਅੰਦਰ 24 ਘੰਟੇ ਅੰਦਰ 20 ਲੋਕਾਂ ਦੀ ਡੈਥ ਹੋਈ ਹੈ। ਤੇ ਕੀ ਖਬਰ ਹੈ, ਮਤਲਬ ਜਿਵੇਂ ਜਿਹੜੇ ਡਾਕਟਰਸ ਹੈਗੇ ਆ, ਸੀਨੀਅਰ ਡਾਕਟਰਸ, ਉਹ ਕਹਿ ਰਹੇ ਨੇ ਕਿ ਇਹ ਕੋਰੋਨਾ ਦੀ ਵੇਵ ਖਤਮ ਹੋਣ ਜਾ ਰਹੀ ਹੈ। ਪਰ ਖਤਮ ਹੁੰਦਿਆਂ ਜਦੋਂ ਉਹਦੇ ਆਖਰੀ ਜਿਹੜਾ ਉਹਦਾ ਟਾਈਮ ਹੈ ਉਹ ਲਗਾਤਾਰ ਨੁਕਸਾਨ ਕਰਦਾ ਹੋਇਆ ਆਪਾਂ ਨੂੰ ਦਿਖ ਰਿਹਾ ਹੈਗਾ। ਜੀ ਉਧਰ ਲੁਧਿਆਣਾ ਦੇ ਵਿੱਚ ਅਰਵਿੰਦ ਕੇਜਰੀਵਾਲ ਹੁਣੀ ਬੀਤੇ ਦਿਨ ਹੀ ਪ੍ਰਚਾਰ ਕਰਦਿਆਂ ਆਪਣੇ ਉਮੀਦਵਾਰ ਸੰਜੀਵ ਅਰੋੜੇ ਲਈ ਜਦੋਂ ਨਜ਼ਰ ਆਏ ਤਾਂ ਉਹ ਇੱਕ ਤਰੀਕੇ ਦੇ ਨਾਲ ਧਮਕਾ ਰਹੇ ਸੀ ਲੁਧਿਆਣਾ ਵੈਸਟ ਦੇ ਲੋਕਾਂ ਨੂੰ ਵੀ, ਭਾਈ ਸਾਡੇ ਕੋਲ ਪਾਵਰ ਹੈ, ਮੁੱਖ ਮੰਤਰੀ ਕੋਲ ਪਾਵਰ ਹੈ, ਕੰਮ ਕਰਾਉਣੇ ਨੇ ਤੇ ਸਾਡਾ ਬੰਦਾ ਜਿਤਾਉਣਾ ਪਊਗਾ। ਇਹ ਇੱਕ ਪਾਸੇ ਤਾਂ ਨੈਤਿਕ ਗੱਲ ਕਰ ਰਹੇ ਸੀ ਤੇ ਦੂਸਰੇ ਪਾਸੇ ਇਹਨਾਂ ਦੇ ਇਸੇ ਮਾਮਲੇ 'ਚ ਹੁਣ ਇੱਕ ਸੋਸ਼ਲ ਵਰਕਰ ਨੇ ਸ਼ਿਕਾਇਤ ਕਰ ਦਿੱਤੀ ਹੈ ਜੀ ਇਲੈਕਸ਼ਨ ਕਮਿਸ਼ਨ ਨੂੰ। ਤੇ ਕੀ ਲੱਗਦਾ ਇਦਾਂ ਦੀਆਂ ਸ਼ਿਕਾਇਤਾਂ ਕੋਈ ਅਸਰ ਪਾਉਂਦੀਆਂ ਨੇ ਚੋਣ ਦੇ ਉੱਪਰ? ਕਿਉਂਕਿ ਗੱਲ ਤਾਂ ਗੰਭੀਰ ਹੈ ਜੇ ਦੇਖੀ ਜਾਵੇ ਵੀ ਏਦਾਂ ਤੁਸੀਂ ਧਮਕਾ ਸਕਦੇ ਹੋ ਆਮ ਲੋਕਾਂ ਨੂੰ। ਪਾਇਓ ਚਾਨਣਾ। ਹਾਂਜੀ, ਦੇਖੋ ਉਹ ਜਿਹੜੇ ਲੁਧਿਆਣਾ ਦੇ ਇੱਕ ਸੋਸ਼ਲ ਵਰਕਰ ਨੇ ਕੀਮਤੀ ਰਾਵਲ, ਉਹਨਾਂ ਨੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਸ਼ਿਕਾਇਤ ਦਿੱਤੀ ਹੈ ਤੇ ਉਹਦੇ ਚ ਕਿਹਾ ਹੈਗਾ ਕਿ ਸੰਜੀਵ ਅਰੋੜੇ ਦਾ ਪ੍ਰਚਾਰ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਜਿਹੜੇ ਵੋਟਰ ਸੀਗੇ ਉਹਨਾਂ ਨੂੰ ਕਿਹਾ ਕਿ ਤੁਸੀਂ ਉਸ ਬੰਦੇ ਨੂੰ ਵੋਟਾਂ ਦਿਓ ਜਿਨ੍ਹਾਂ ਕੋਲ ਪਾਵਰ ਹੈਗੀ, ਸਰਕਾਰ ਸਾਡੀ ਹੈ ਤੇ ਸਾਨੂੰ ਵੀ ਵੋਟਾਂ ਦਿਓ। ਤੇ ਉਹਨਾਂ ਨੂੰ ਪੂਰਾ ਦਬਕਾ ਮਾਰ ਕੇ ਕਿਹਾ। ਉਸ ਨੂੰ ਉਹਨਾਂ ਨੇ ਉਹਦੇ ਉਲਟ ਆਪਾਂ ਕਹਿ ਲਈਏ ਕਿ ਕੇਸ ਦਰਜ ਆਪਾਂ ਸ਼ਿਕਾਇਤ ਦਰਜ ਕਰਾਈ ਹੈਗੀ ਆ। ਦੇਖੋ, ਲੁਧਿਆਣਾ ਵੈਸਟ ਦੀ ਚੋਣ ਪੰਜਾਬ ਦੀ ਆਮ ਆਦਮੀ ਪਾਰਟੀ ਵਾਸਤੇ ਜਿੱਤਣੀ ਬਹੁਤ ਜ਼ਰੂਰੀ ਹੈ। ਇਸੇ ਕਰਕੇ ਉਹ ਸਾਰੇ ਜ਼ੋਰ ਲਾ ਰਹੇ ਨੇ। ਆਸ਼ੂ
ਤੇ ਭਾਰਤ ਭੂਸ਼ਣ ਆਸੂ ਨਾਲ ਵੀ ਜਿਸ ਕਿਸਮ ਦਾ ਧੱਕਾ ਹੋ ਰਿਹਾ ਉਹ ਵੀ ਆਪਾਂ ਨੂੰ ਪਤਾ ਹੈ। ਤੇ ਸੰਜੀਵ ਅਰੋੜੇ ਨੂੰ ਤੁਹਾਨੂੰ ਇੱਕ ਹੋਰ ਨਵੀਂ ਗੱਲ ਦੱਸਾਂ ਕਿ ਅੱਜ ਜੀ ਕੱਲ ਪੰਜਾਬ ਦਾ ਰਤਨ ਟਾਟਾ ਬਣਾ ਕੇ ਦਿਖਾਇਆ ਜਾ ਰਿਹਾ ਹੈਗਾ। ਜੀ ਠੀਕ ਜੀ ਹੈ, ਇਹ ਤਾਂ ਪੰਜਾਬ ਦਾ ਰਤਨ ਟਾਟਾ, ਸੋਨੀਆ ਮਾਨ ਦਾ ਇੰਟਰਵਿਊ ਤੁਸੀਂ ਸੁਣਿਆ ਹੋਊਗਾ। ਠੀਕ ਹੈ, ਇਹ ਤਾਂ ਜੀ ਬਹੁਤ ਭਲਾ ਕਰ ਦੂਗਾ ਪੰਜਾਬ ਦਾ। ਇਸ ਤੋਂ ਪਹਿਲੇ ਆਪਾਂ ਤਾਂ ਕਦੇ ਦੇਖਿਆ ਨਹੀਂ ਸੰਜੀਵ ਅਰੋੜੇ ਨੂੰ ਕੋਈ ਚੈਰਿਟੀ ਕਰਦੇ ਆ, ਨਾ ਕਿਸਾਨ ਅੰਦੋਲਨ ਦੌਰਾਨ ਵੀ ਅੱਗੇ ਆਇਆ, ਕਿਤੇ ਵੀ ਅੱਗੇ ਨਹੀਂ ਆਇਆ। ਤੇ ਹੁਣ ਮਤਲਬ ਇੱਕ ਚੈਰਿਟੀ ਬਹੁਤ ਗਣਾ ਰਹੇ ਨੇ ਉਹ, ਇੱਕ ਪਤਾ ਨਹੀਂ ਕੋਈ ਰੋਗ ਹੈ ਉਸ ਦਾ ਡਾਕਟਰ ਟੀਕਾ ਮੰਗਾਉਂਦੇ ਨੇ ਸਵਿਟਜ਼ਰਲੈਂਡ ਤੋਂ। ਕਹਿੰਦੇ ਇੱਕ ਬੱਚੇ ਨੂੰ ਇਹ ਪ੍ਰੋਬਲਮ ਸੀ, ਦਿੱਲੀ ਦੇ ਕਿਸੇ ਸਲਮ ਏਰੀਏ ਤੋਂ ਬੱਚਾ ਸੀ, ਉਹ ਇਹਨਾਂ ਦੇ ਕੋਲ ਲੈ ਕੇ ਆਏ ਤੇ ਉਹਨੂੰ ਇਹਨਾਂ ਨੇ ਪੈਸੇ ਇਕੱਠੇ ਕਰਕੇ ਉਹ ਟੀਕਾ ਲਗਵਾਇਆ। ਉਸੇ ਹੀ ਇਨਸੀਡੈਂਟ ਨੂੰ, ਉਸੇ ਇੱਕ ਟੀਕੇ ਨੂੰ ਹਰੇਕ ਸਟੇਜ ਤੇ ਬਾਰ-ਬਾਰ ਪ੍ਰਚਾਰਿਆ ਜਾ ਰਿਹਾ ਵੀ ਇੰਨੇ ਦਿਆਨਤਦਾਰ ਨੇ ਸਾਡੇ ਸੰਜੀਵ ਅਰੋੜਾ ਜੀ। ਨਹੀਂ, ਉਹੀ ਮੈਂ ਕਹਿ ਰਿਹਾ, ਮੈਂ ਜਿਵੇਂ ਕਹਿ ਰਿਹਾਗਾ ਕਿ ਉਹਨਾਂ ਨੂੰ ਰਤਨ ਟਾਟਾ ਬਣਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈਗੀ ਆ। ਹਾਲਾਂਕਿ ਰਤਨ ਟਾਟਾ ਦਾ ਵੀ ਪ੍ਰਚਾਰ ਵੱਧ ਸੀਗਾ, ਚੈਰਿਟੀ ਚੁਰਿਟੀ ਉਹ ਵੀ ਕੋਈ ਨਹੀਂ ਕਰਦਾ ਸੀਗਾ। ਖੈਰ, ਇਹ ਤਾਂ ਹੁੰਦਾਗਾ ਕਿ ਜਿਹੜੇ ਤਾਕਤਵਰ ਹੁੰਦੇ ਉਹਨਾਂ ਕੋਲ ਪੈਸਾ ਹੁੰਦਾਗਾ ਤੇ ਪੀਆਰ ਤੇ ਉਹ ਪੈਸਾ ਖਰਚ ਕਰਦੇ ਨੇ, ਚੈਰਿਟੀ ਚੁਰਿਟੀ ਤੇ ਕੋਈ ਨਹੀਂ ਕਰਦੇ ਉਹ ਪੀਆਰ ਤੇ, ਯਾਨੀ ਕਿ ਉਹ ਆਪਣਾ ਚਿਹਰਾ ਚਮਕਾਉਣ ਵਾਸਤੇ। ਆਪਾਂ ਨੂੰ ਪਤਾ ਹੈ ਕਿ ਸਲਮਾਨ ਖਾਨ ਦਾ ਸਾਰਾ ਕੁਝ ਜਦੋਂ ਹੋ ਗਿਆ ਸੀਗਾ, ਉਹ ਘਟਨਾਕ੍ਰਮ, ਉਹਨੇ ਫੁੱਟਪਾਥ ਤੇ ਲੋਕਾਂ ਨੂੰ ਮਾਰਤਾ ਸੀ, ਉਸ ਤੋਂ ਬਾਅਦ ਹੀ ਉਹ ਬੀਇੰਗ ਹਿਊਮਨ ਦਾ ਕਨਸੈਪਟ ਲੈ ਕੇ ਆਇਆ ਸੀਗਾ। ਇਹ ਜੀ ਜੀ ਸਾਰੀਆਂ ਮਤਲਬ ਪੀਆਰ ਵਾਲੀਆਂ ਜਿਹੜੀਆਂ ਫਰਮਾਂ ਨੇ ਉਹ ਅੱਡ ਕਿਸਮ ਦੇ, ਕਿਸੇ ਨੂੰ ਰਤਨ ਟਾਟਾ ਬਣਾ ਦਿੰਦੀਆਂ ਨੇ, ਕਿਸੇ ਨੂੰ ਕੁਝ ਬਣਾ ਦਿੰਦੀਆਂ ਨੇ। ਤੇ ਜਿਹੜੇ ਇੱਕ ਸੋਸ਼ਲ ਟੈਕਸ ਮੀਡੀਆ ਬਚਾਉਣ ਦਾ ਵੀ ਤਰੀਕਾ ਹੈ ਨਾ, ਟੈਕਸ ਹਾਂ, ਬਚਾਉਣ ਦਾ ਵੀ ਬਹੁਤ ਵਧੀਆ ਤਰੀਕਾ ਹੈ। ਤੁਸੀਂ ਜਦੋਂ ਥੋੜੀ ਜੀ ਚੈਰਿਟੀ ਕਰਦੇ ਹੋ ਤਾਂ ਤੁਹਾਨੂੰ ਟੈਕਸ ਤੇ ਛੂਟਾਂ ਮਿਲ ਜਾਂਦੀਆਂ ਨੇ, ਇਹੀ ਚੀਜ਼ ਆਮ ਬੰਦਾ ਸਮਝਦਾ ਨਹੀਂ। ਬਿਲਕੁਲ। ਤੇ ਜਿਹੜੀ ਲੁੱਟ ਹੈ, ਆਪਾਂ ਕਹੀਏ ਕਿ ਕਿਰਤ ਦੀ ਜਿਹੜੀ ਲੁੱਟ ਹੈ ਉਹ ਤਾਂ ਲੋਕਾਂ ਨੂੰ ਦਿਖ ਨਹੀਂ ਰਹੀ ਹੁੰਦੀ, ਤੇ ਉਹਦੇ ਉਲਟ ਜਿਹੜਾ ਆਪਾਂ ਕਹ ਲਈਏ ਭੁੱਖੇ ਪੇਟ ਨੂੰ ਮਸਾਂ ਜਿਉਣ ਜੋਗਾ ਜਿਹੜਾ ਅਨਾਜ ਦੇ ਰਿਹਾ ਹੁੰਦਾ ਹੈ, ਅਨਾਜ ਦੇ ਰਿਹਾ ਹੁੰਦਾ, ਉਹਨੂੰ ਰੱਬ ਵਰਗਾ ਬਣਾ ਕੇ ਪੇਸ਼ ਕਰ ਦਿੱਤਾ ਜਾਂਦਾ, ਜਿਹੜਾ ਕਿ ਬਹੁਤ ਆਪਾਂ ਕਹ ਲਈਏ ਕਿ ਮਾੜਾ ਟ੍ਰੈਂਡ ਰਿਹਾਗਾ। ਤੇ ਪੀਆਰ ਕੰਪਨੀਆਂ ਇਹਦੇ ਚ ਮਾਹਿਰ ਹੋ ਚੁੱਕੀਆਂ ਨੇ, ਤੇ ਸੋਸ਼ਲ ਮੀਡੀਆ ਇਨਫਲੂਐਂਸਰਸ ਜਾਂ ਸੋਨੀਆ ਮਾਨ ਵਰਗੇ ਇਹ ਆਪਾਂ ਕਹ ਲਈਏ ਕਿ ਐਕਟਰਨੀਆਂ ਇਸੇ ਕਮਾਉਣਗੀਆਂ, ਅੱਗੇ ਇਹ ਪੀਆਰ ਹੀ ਕਰਨਗੀਆਂ। ਤੁਸੀਂ ਆਪ ਵੀ ਦੇਖਦੇ ਹੋਵੋਗੇ ਅੰਬਾਨੀਆਂ ਦੇ ਜਿਹੜਾ ਪਰਿਵਾਰਕ ਫੰਕਸ਼ਨ ਹੁੰਦਾਗਾ, ਉਹਨਾਂ ਦੇ ਵਿਆਹ ਹੋਣੇ ਜਾਂ ਕੁਝ ਵੀ ਹੋਵੇ, ਤੇ ਫਿਲਮੀ ਐਕਟਰ ਕਿਉਂ ਉਹਨਾਂ ਦੇ ਅੱਗੇ ਨੱਚ ਰਹੇ ਹੁੰਦੇ, ਉਹਨਾਂ ਦੇ ਅੱਗੇ ਜੀ ਪਿੱਛੇ ਜੀ ਫਿਰ ਰਹੇ ਹੁੰਦੇ। ਬੇਸਿਕਲੀ ਇਹ ਸਾਰੇ ਜਿਹੜੇ ਸੋਸ਼ਲ ਮੀਡੀਆ ਇਨਫਲੂਐਂਸਰ, ਐਕਟਰ ਵਗੈਰਾ, ਇਹ ਸਾਰੇ ਅਮੀਰਾਂ ਦੇ ਪੀਆਰ ਕਰਨ ਦੇ ਟੂਲ ਹੈਗੇ ਆ। ਇਸ ਤੋਂ ਵੱਧ ਇਹਨਾਂ ਨੂੰ ਨਾ ਗਿਣੋ ਇਸ ਟਾਈਮ। ਜੀ। ਅੰਤ ਦੇ ਵਿੱਚ ਤੇਜ਼ੀ ਦੇ ਨਾਲ ਇਸ ਗੱਲ ਤੇ ਵੀ ਚਾਨਣਾ ਪਾ ਦਿਓ ਕਿ ਹੁਣ ਐਸਜੀਪੀਸੀ ਪਾਕਿਸਤਾਨ ਸ਼ਰਧਾਲੂਆਂ ਦਾ ਜੱਥਾ ਨਹੀਂ ਭੇਜੇਗੀ ਜੀ। ਹਾਂਜੀ, ਅੱਜ ਐਸਜੀਪੀਸੀ ਨੇ ਫੈਸਲਾ ਲਿਆ ਹੈਗਾ, ਤੇ ਜਿਹੜੇ ਸੈਕਟਰੀ ਨੇ ਐਸਜੀਪੀਸੀ ਦੇ ਸਰਦਾਰ ਜਗਤਾਰ ਸਿੰਘ, ਉਹਨਾਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਕਿਹਾ ਕਿ ਅਸੀਂ 29 ਜੂਨ 2025 ਨੂੰ ਇੱਕ ਜੱਥਾ ਭੇਜਣ ਜਾ ਰਹੇ ਸੀਗੇ, ਪਰ ਅਸੀਂ ਹੁਣ ਨਹੀਂ ਭੇਜ ਰਹੇ। ਐਸਜੀਪੀਸੀ ਨੇ ਜਿਹੜਾ ਆਪਾਂ ਕਹਿ ਲਈਏ ਕਿ ਪਾਸਪੋਰਟ ਆਫਿਸ ਸੀਗਾ, ਉਹਦੇ 'ਚ ਡਾਕੂਮੈਂਟ ਵੀ ਜਮ੍ਹਾਂ ਕਰਾ ਦਿੱਤੇ ਸੀਗੇ, ਪਰ ਸਰਕਾਰ ਨੇ ਪਾਬੰਦੀਆਂ ਲਾਈਆਂ। ਇਸ ਯਾਤਰਾ ਤੇ ਭਾਰਤ ਸਰਕਾਰ ਨੇ ਪਾਬੰਦੀ ਲਾ ਦਿੱਤੀ ਸੀ, ਤੇ ਹੁਣ ਐਸਜੀਪੀਸੀ ਨੇ ਫੈਸਲਾ ਲਿਆ ਹੈਗਾ ਕਿ ਅਸੀਂ ਇਹ ਯਾਤਰਾ ਨਹੀਂ ਲੈ ਕੇ ਜਾਵਾਂਗੇ। ਇਹ ਜਿਹੜਾ ਪੂਰਾ ਘਟਨਾਕ੍ਰਮ ਹੋਇਆ, ਜਿਹੜਾ ਯੁੱਧ ਵਰਗਾ ਮਾਹੌਲ ਬਣਿਆ ਮਈ ਦੇ ਵਿੱਚ ਭਾਰਤ ਪਾਕਿਸਤਾਨ ਦੇ ਵਿਚਕਾਰ, ਇਹਦਾ ਅਸਰ ਤਾਂ ਪੰਜਾਬੀਆਂ ਤੇ ਪਊਗਾ, ਬਾਰਡਰ ਦੇ ਇਸ ਪਾਰ ਹੋਣ ਜਾਂ ਉਸ ਪਾਰ। ਤੇ ਹੁਣ ਆਪਾਂ ਦੇਖ ਰਹੇ ਸੀ ਪਿਛਲੇ 7-8-10 ਸਾਲਾਂ ਤੋਂ ਜਿਹੜੇ ਕਲਚਰਲ ਐਕਸਚੇਂਜ ਹੋ ਰਹੇ ਸੀ ਦੋਵੇਂ ਪੰਜਾਬਾਂ ਦੇ ਵਿੱਚ, ਉਹ ਹੁਣ ਉਹਦੇ ਤੇ ਵੀ ਆਪਾਂ ਨੂੰ ਦਿਖ ਰਿਹਾ ਹੈਗਾ ਕਿ ਉਹ ਵੀ ਹੁਣ ਬੰਦ ਹੋ ਰਹੇ ਨੇ। ਜੀ, ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਸੋ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਸਾਡੇ ਨਾਲ ਮਨਦੀਪ ਪੂਨੀਆ ਜੀ। ਵੱਖ-ਵੱਖ ਖਬਰਾਂ ਤੇ ਪਾਇਆ ਚਾਨਣਾ। ਕਿਵੇਂ ਲੱਗਿਆ ਤੁਹਾਨੂੰ ਪ੍ਰੋਗਰਾਮ? ਆਪਣੇ ਵਿਚਾਰ ਰਾਏ ਟਿੱਪਣੀਆਂ ਜ਼ਰੂਰ ਸਾਂਝੇ ਕਰਿਓ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਦੇ ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ।